अस्सलाम वालेकुम। ਸਿਆਣੇ ਕਹਿੰਦੇ ਆ ਵੀ ਜਾਣ ਜਾਣ ਕੀਤਿਆਂ ਸਫ਼ਰ ਨਹੀਂ ਮੁੱਕਦਾ। ਉੱਠ ਕੇ ਤੁਰਨਾ ਪੈਂਦਾ, ਕਿਸੇ ਲਾਰੀ 'ਚ ਬਹਿਣਾ ਪੈਂਦਾ। ਜਦੋਂ ਬੰਦਾ ਤੁਰ ਪੈਂਦਾ ਨਾ ਫਿਰ ਕਿਤੇ ਨਾ ਕਿਤੇ ਮੰਜ਼ਿਲ ਲੱਭ ਜਾਂਦੀ ਹੈ। ਸਾਡੇ ਤੁਸੀਂ ਦੇਖਿਆ ਵੀ ਅਸੀਂ ਕਿਸਾਨਾਂ ਦੇ ਮਸਲੇ ਦੱਸਦੇ ਹਾਂ, ਖਾਸਾ ਟਾਈਮ ਹੋ ਗਿਆ। ਰੋਣ ਪਿੱਟਣ ਪਾਇਆ, ਬਥੇਰਾ ਦੱਸਿਆ ਵੀ ਇਹਦੇ 'ਚ ਘਾਟਾ ਪੈ ਗਿਆ, ਇਹਦੇ 'ਚ ਘਾਟਾ ਪੈ ਗਿਆ। ਪਰ ਇਹ ਜਿਹੜਾ ਘਾਟੇ ਦਾ ਹੁਣ ਦਾ ਸਫ਼ਰ ਮੁਨਾਫੇ ਤੱਕ ਜਾਊਗਾ ਕਿਵੇਂ? ਉਸ ਪਾਸੇ ਨੂੰ ਜੇ ਤੁਰੀਏ ਤਾਂ ਸਫ਼ਰ ਮੁੱਕੂਗਾ। ਵੀ ਕਿੱਦਾਂ ਵੀ ਜਿਹੜਾ ਨਰਮਾ ਉਹਦਾ ਰੇਟ ਕੀ ਆ ਤੇ ਉਹ ਵਿਕਦਾ ਮਣਾਂ ਦੇ ਵਿੱਚ ਤੇ ਕੱਪੜਾ ਵਿਕਦਾ ਗਜ਼ਾਂ ਦੇ ਵਿੱਚ। ਜਿਹੜਾ ਗੰਨਾ ਉਹਦਾ ਰੇਟ ਦੇਖੋ, ਗਾਂ ਖੰਡ ਦਾ ਦੇਖੋ। ਉਹ ਜਿਹੜਾ ਵਿਚਾਲੇ ਆ ਨਾ, ਉਹ ਜਿਹੜਾ ਸਫ਼ਰ ਆ ਨਾ, ਉਹ ਪਿੰਡ ਤੋਂ ਸ਼ਹਿਰ ਦਾ, ਵੀ ਪਿੰਡ ਤੋਂ ਸ਼ਹਿਰ ਦਾ ਜਿਹੜਾ ਵਿਚਾਲੇ ਦਾ ਸਫ਼ਰ ਆ ਵੀ ਉਹ ਕਿੱਦਾਂ ਮੁੱਕੂਗਾ। ਉਹ ਬੰਦਿਆਂ ਨੂੰ ਅੱਜ ਅਸੀਂ ਉਸ ਸਫ਼ਰ ਦੇ ਉੱਤੇ, ਉਸ ਸੜਕ ਦੇ ਉੱਤੇ, ਉਸ ਪਟੜੀ ਦੇ ਉੱਤੇ ਚੜ੍ਹਾਉਣ ਵਾਸਤੇ ਆਏ ਹਾਂ ਆਪਣੇ ਕਿਸਾਨ ਭਰਾਵਾਂ ਨੂੰ, ਵੀ ਘਾਟੇ ਤੋਂ ਮੁਨਾਫੇ ਨੂੰ ਜਾਣਾ ਕਿੱਦਾਂ, ਵੀ ਇਹ ਸਾਰੇ ਮਸਲਿਆਂ ਦਾ ਹੱਲ ਕੀ ਆ, ਵੀ ਕਰੀਏ ਕੀ। ਬੰਦੇ ਕਹਿੰਦੇ ਵੀ ਸੁਰਿਆ ਤੂੰ ਪਿੱਟੀ ਤਾਂ ਜਾਣਾ, ਵੀ ਫਲਾਣੀ ਸ਼ੈ ਘਟ ਗਏ ਪੈਸੇ, ਫਲਾਣੀ ਸ਼ੈ 'ਚ ਘਟ ਗਏ, ਸਾਨੂੰ ਕੋਈ ਰਾਹ ਵੀ ਦੱਸ ਵੀ ਇਹ ਮੁਨਾਫਾ ਆਊਗਾ ਕਿੱਦਾਂ। ਉਹ ਰਾਹ ਦੱਸਣ ਵਾਸਤੇ ਮੈਂ ਜਿੱਦਾਂ ਤੁਹਾਨੂੰ ਸ਼ੁਰੂ 'ਚ ਗੱਲ ਕੀਤੀ ਆ ਵੀ ਬੰਦਾ ਕਹੀ ਜਾਵੇ ਨਾ ਮੈਂ ਫਲਾਣੀ ਥਾਂ ਜਾਣਾ ਮੈਂ ਚੱਲੀ ਇੱਦਾਂ ਨਹੀਂ ਜਾ ਹੁੰਦਾ। ਉੱਠ ਕੇ ਨਹਾਉਣਾ ਪੈਂਦਾ, ਕੱਪੜਾ ਲੀੜਾ ਬਦਲਣਾ ਪੈਂਦਾ, ਸਮਾਨ ਚੱਕ ਕੇ ਕਿਸੇ ਸਟਾਪ 'ਤੇ ਜਾ ਕੇ ਤਾਂ ਬਹਿ, ਕੋਈ ਨਾ ਕੋਈ ਤਾਂ ਲਾਰੀ ਆ ਹੀ ਜਾਊਗੀ, ਲੈ ਡੰਡਾ ਫੜ ਕੇ ਚੜ੍ਹ ਕੇ ਆਪਣਾ ਪਹੁੰਚ ਜਾ ਜਿੱਥੇ ਪਹੁੰਚਣਾ। ਉਹ ਸਫ਼ਰ ਅਸੀਂ ਕਰਾਉਣ ਵਾਸਤੇ ਅਸੀਂ ਅੱਜ ਪਹੁੰਚੇ ਹਾਂ ਲੈਲਪੁਰ ਦੇ ਵਿੱਚ। ਗੱਟ ਵਾਲਾ ਲੈਲਪੁਰ ਗੱਟ ਵਾਲੇ ਦੇ ਲੱਗ ਗਿਆ ਜੀ ਕਾਦਰ ਬਖਸ਼ ਫਾਰਮ ਆ। ਅਤੇ ਉਹ ਕਾਦਰ ਬਖਸ਼ ਫਾਰਮ ਕੀ ਆ ਕਹਿਣ ਨੂੰ ਤਾਂ ਤੁਸੀਂ ਕਹੋਗੇ ਵੀ ਇਹ ਨਰਸਰੀ ਦਿਖਾਣਾ ਗਿਆ, ਨਰਸਰੀ ਨਹੀਂ। ਉਹਦੇ ਵਿੱਚ ਗੱਲ ਕੀ ਆ ਉਹ ਤੁਸੀਂ ਤਾਰਕ ਤਨਵੀਰ ਸਾਹਿਬ ਮੇਰੇ ਲਾਗੇ ਖਲੋਤੇ ਆ, ਉਹ ਤੁਹਾਨੂੰ ਵੇਖਿਆ ਪਤਾ ਲੱਗ ਜੂਗਾ ਵੀ ਅੱਜ ਸੁਨੇਹਾ ਵੱਡਾ, ਵੀ ਜਿਹੜਾ ਤੁਹਾਨੂੰ ਦੱਸਿਆ ਨਾ ਪਿੰਡ ਤੋਂ ਸ਼ਹਿਰ ਤੱਕ ਦਾ ਸਫ਼ਰ ਕਿੱਦਾਂ ਕਰਨਾ, ਉਹਨੂੰ ਸਾਧਦੇ ਆ ਐਗਰੀ ਟੂਰਿਜ਼ਮ। ਉਹ ਐਗਰੀ ਟੂਰਿਜ਼ਮ ਕੀ ਹੁੰਦੀ ਆ, ਕਿਵੇਂ ਬਣਨੀ ਆ, ਕਿਵੇਂ ਘਾਟੇ ਤੋਂ ਮੁਨਾਫੇ ਵੱਲ ਨੂੰ ਆਉਣਾ, ਉਹ ਬਰੀਕੀ ਦੇ ਵਿੱਚ ਅੱਜ ਕਿਸਾਨ ਦੇ ਭਲੇ ਦੀ ਗੱਲ ਕਰਾਂਗੇ। ਉਹ ਜਿਹੜੀ ਐਗਰੀ ਟੂਰਿਜ਼ਮ ਆ ਉਹਦੇ 'ਤੇ ਕਿਤੇ ਅਸੀਂ ਬਹਿ ਕੇ ਤਾਰਕ ਤਨਵੀਰ ਸਾਹਿਬ ਨਾਲ ਗੱਲ ਕਰਾਂਗੇ। ਪਰ ਕੁਛ ਸ਼ੈਵਾਂ ਜਿਹੜੀਆਂ ਮੈਂ ਆਂਦਿਆਂ ਦੇਖੀਆਂ ਨਾ ਤੇ ਉਹ ਕਲੇ ਨੂੰ ਰੁੱਗ ਪਿਆ। ਮੈਂ ਕਿਹਾ ਵੀ ਪਹਿਲਾਂ ਤੁਹਾਨੂੰ ਵੀ ਉਹ ਦਿਖਾ ਦੇਵਾਂ। ਇਸ ਟਾਈਮ ਅਸੀਂ ਜਿੱਥੇ ਖਲੋਤੇ ਆ ਨਾ, ਤਾਰਕ ਤਨਵੀਰ ਸਾਹਿਬ ਦਾ ਇੱਥੇ ਰਿਹਾਇਸ਼ ਆ, ਇੱਥੇ ਜੰਮਪਾਲਾ। ਜੀ ਬਿਲਕੁਲ। ਅੱਛਾ, ਉਂਝ ਤਾਂ ਤਾਰਕ ਤਨਵੀਰ ਸਾਹਿਬ ਨੂੰ ਤੁਸੀਂ ਬਰੀਕੀ 'ਚ ਜਾਣਦੇ ਆ, ਬੜੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਇਹਨਾਂ ਦਾ ਆਂਦਾ, ਇਹ ਕੰਮ ਕਰਦੇ ਆ। ਇਹਨਾਂ ਦਾ ਕੰਮ ਬੋਲਦਾ, ਇਹਨਾਂ ਦੀਆਂ ਦਾਸਤਾਨਾਂ ਬੋਲਦੀਆਂ, ਜੋ ਇਹਨਾਂ ਨੇ ਪਾਕਿਸਤਾਨ ਵਾਸਤੇ, ਪੰਜਾਬ ਵਾਸਤੇ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਹੁਣ ਤੱਕ ਜੋ ਕੀਤਾ, ਉਹ ਇਹਨਾਂ ਦੀ ਖਿਦਮਾਤ ਬੋਲ ਕੇ ਦੱਸਦੀਆਂ ਵੀ ਇੱਦਾਂ। ਪਰ ਅਸੀਂ ਇੱਕ ਮੈਂ ਆ ਕੇ ਦੇਖਣਾ ਇਹਨਾਂ ਨੂੰ ਕੁਦਰਤ ਨਾਲ ਜਿਹੜਾ ਇਹਨਾਂ ਨੂੰ ਪਿਆਰ ਆ, ਵੀ ਜਿਹੜਾ ਉਹ ਤੁਹਾਨੂੰ ਦਿਖਾਉਂਦੇ ਆ ਵੀ ਆ ਜਿਹੜਾ ਖਲੋਤੇ ਨਾ ਅਸੀਂ ਬੋਰਡ ਦੇ ਹੇਠ, ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਨਾ ਸਿਆਣੇ ਕਹਿੰਦੇ ਵੀ ਡੂਮਣੇ ਹੇਠ ਬੀੜੀ ਨਹੀਂ ਪੀਦੀ, ਉਹ ਡੂਮਣਾ ਇੱਕ ਤਾਂ ਇਹ ਦੇਖ ਲਓ। ਤੇ ਫਿਰ ਜਿਹੜਾ ਇਹ ਬੋਰਡ ਆ ਇਹਦੀ ਵੀ ਇੱਕ ਆਪਣੀ ਦਾਸਤਾਨ ਆ, ਬੜੇ ਬੜੇ ਚੈਨਲਾਂ ਦੇ ਉੱਤੇ ਇਹਦੀ ਦਾਸਤਾਨ ਚੱਲੀ ਆ ਵੀ ਕਿਵੇਂ ਬੰਦੇ ਨੇ ਪੱਟ ਕੇ ਸਿੱਟਿਆ ਤੇ ਇਹਨਾਂ ਨੇ ਇਹਨੂੰ ਗੋਦ ਲਿਆ, ਧੀ ਪੁੱਤਰ ਬਣਾ ਕੇ। ਤੇ ਅੱਜ ਵੇਖ ਲਓ ਇਹ ਐਡਾ ਵੱਡਾ ਬੋਰਡ, ਕਹਿੰਦੇ ਵੀ ਅੱਜ ਤੱਕ ਇੱਕ ਥਾਂ ਤੋਂ ਦੂਜੀ ਥਾਂ ਗਿਆ ਹੀ ਨਹੀਂ। ਤੇ ਇਹ ਫਿਰ ਤਾਰਕ ਤਨਵੀਰ ਸਾਹਿਬ ਨੂੰ ਇਹਦੀ ਸਾਰੀ ਗੱਲ ਵੀ ਪੁੱਛਦੇ ਆ ਤੇ ਨਾਲੇ ਤੁਸੀਂ ਤਾਂ ਉਹ ਦਿਖਾਣੇ ਤੁਹਾਨੂੰ ਕੈਸਾ ਚਿੜੀਆ ਘਰ ਬਣਾਇਆ ਹੈ। ਅੱਛਾ ਜੀ, ਇਹ ਬੋਰਡ ਦੀ ਤੁਸੀਂ ਥੋੜ੍ਹਾ ਜਿਹਾ ਦੱਸ ਰਹੇ ਸੀ ਅੱਗੇ। ਹਾਂਜੀ ਅੰਜਬ ਭਾਈ, ਇਹ ਜਦੋਂ ਮੈਂ 1991 ਦੇ ਵਿੱਚ ਮੈਂ ਖੇਤੀਬਾੜੀ ਸ਼ੁਰੂ ਕੀਤੀ ਨਾ, ਇਹ ਜਿਹੜੀ ਮੇਰੀ ਕੋਈ 16-17 ਸਾਲ ਉਮਰ ਸੀ। ਮੈਂ ਆਪਣੇ ਪਿੰਡੋਂ ਤੁਰ ਕੇ ਆਉਂਦਾ ਹੁੰਦਾ ਸੀਗਾ। ਇਹ ਉੱਥੇ ਇੱਕ ਐਮਏ ਦਾ ਹੋਟਲ ਹੁੰਦਾ ਸੀਗਾ, ਇੱਕ ਛੋਟਾ ਜਿਹਾ ਖੋਖਾ ਜਿਹਾ, ਉੱਥੇ ਬੜੇ ਆਬੋ-ਤਾਬ ਨਾਲ ਬੋਰਡ ਖਲੋਂਦਾ ਸੀ ਤੇ ਮੈਂ ਰਸਤੇ 'ਚ ਸਾਹ ਲੈਂਦਾ ਸੀ ਇਹਦੇ ਥੱਲੇ ਬਹਿ ਕੇ। ਯਾਨੀ ਕਿ ਉਹ ਜਦੋਂ ਮੈਂ ਸਾਹ ਲੈਂਦਾ ਸੀ ਬਹਿ ਕੇ, ਫਿਰ ਤੁਰ ਪੈਣਾ ਅਗਲਾ, ਤੁਰ ਕੇ ਸਾਈਕਲ ਵੀ ਨਹੀਂ ਸੀ, ਤੁਰ ਕੇ ਆਉਣਾ ਸੀ। ਤੇ ਉੱਥੇ ਮੇਰਾ ਇਹਦੇ ਨਾਲ ਇੱਕ ਉਦੋਂ ਦਾ ਉਨਸ ਪੈ ਗਿਆ। ਤੇ ਜਦੋਂ ਉਹ ਜਗ੍ਹਾ ਵਿਕੀ, ਉਹ ਬਾਬਾ ਐਮਾ ਫੌਤ ਹੋ ਗਿਆ, ਉਹਦੇ ਬੱਚਿਆਂ ਨੇ ਵੇਚ ਦਿੱਤੀ ਤੇ ਉੱਥੇ ਪਲਾਜ਼ੇ ਬਣ ਗਏ। ਉਹਨਾਂ ਜਦੋਂ ਉਹਨੂੰ ਪੱਟ ਕੇ ਸੁੱਟਣ ਲੱਗੇ ਤੇ ਮੇਰਾ ਉਹ ਫਿਰ ਅੰਦਰ ਦਾ ਸ਼ੌਕ, ਇਹਨੇ ਮੈਨੂੰ ਸੱਦਿਆ ਕਿ ਮੈਨੂੰ ਵੱਢਿਆ ਜਾ ਰਿਹਾ ਤੇ ਮੈਨੂੰ ਬਚਾ ਲਾ। ਤੇ ਬਸ ਫਿਰ ਇਹ ਉਦੋਂ ਮੈਂ ਇਹਨੂੰ ਫਿਰ ਉੱਥੇ ਗੱਲਾਂ ਕੀਤੀਆਂ ਨੇ, ਕਿਹਾ ਜੀ ਤੁਸੀਂ ਬੁੱਢੇ ਬਾਬੇ ਜੋ ਮਾਂ-ਬਾਪ ਹੁੰਦੇ ਆ ਉਹਨਾਂ ਸੁੱਟ ਤਾਂ ਨਹੀਂ ਨਾ ਦਈਦਾ ਨਾ, ਤੇ ਉਹਨਾਂ ਨੂੰ ਤੇ ਅਡਾਪਟ ਕਰੀਦਾ। ਇਹ ਮਾਂ ਦੀ ਗੋਸ਼ ਅਰਗਾਵਾ, ਇਹ ਆਪਣੇ ਥੱਲੇ ਇਹਨੇ ਗੋਚ ਲੈ ਲੈਂਦਾ। ਉਦੋਂ ਫਿਰ ਮੈਂ ਇਹਨੂੰ ਉੱਥੋਂ ਲਿਆ ਜੀ। ਇਹ ਬੋਰਡ ਕਿੰਨੇ ਦਾ ਹੋਏਗਾ, ਸ਼ਾਇਦ ਚੰਦ ਹਜ਼ਾਰਾਂ ਦਾ, ਲੇਕਿਨ ਇਹਨੂੰ ਸ਼ਿਫਟ ਕਰਕੇ ਕਰੇਨਾਂ ਲੱਗੀਆਂ ਬਹੁਤ ਵੱਡੀਆਂ ਵੱਡੀਆਂ, ਪੂਰੀ ਸਟੋਰ। ਉੱਥੋਂ ਆਇਆ ਕੋਈ 2-2 3-3 ਲੱਖ ਰੁਪਇਆ ਲੱਗ ਗਿਆ ਇੱਥੇ ਲਿਆਉਣ 'ਚ, ਲੇਕਿਨ ਅਲਹਮਦੁਲਿਲਾ ਬੋਰਡ ਚੱਲ ਪਿਆ ਜੀ। ਦੇਖੋ ਇਹ ਗੱਲ ਅਸੀਂ ਨਾ ਕਈ ਵਾਰੀ ਵਿੱਚ ਕੀਤੀ ਆ ਵੀ ਜਿਹੜੇ ਪੁਰਾਣੇ ਰੁੱਖ ਹੁੰਦੇ ਆ ਮਾਂ ਪਿਓ ਹੁੰਦੇ, ਤੇ ਤਾਰਕ ਤਨਵੀਰ ਸਾਹਿਬ ਨੇ ਇਹ ਗੱਲ ਸਬੂਤ ਕਰਤੀ ਵੀ ਵਾਕਈ ਮਾਂ ਪਿਓ ਜੇ ਕੋਈ ਸਮਝੇ ਤਾਂ। ਫਿਰ
ਵਿਹੜੇ ਦੇ ਵਿੱਚ ਛਾਂ ਹੁੰਦੀ ਸੀ, ਹਾਂ ਇੱਥੇ ਘਰ ਵਿੱਚ ਮਾਂ ਹੁੰਦੀ ਸੀ। ਵਾਹ ਵਾਹ, ਇਹ ਰੁੱਖ ਵੀ ਬਿਲਕੁਲ ਬਜ਼ੁਰਗਾਂ ਤਰ੍ਹਾਂ ਹੁੰਦੇ ਵਾਹ ਵਾਹ ਵਾਹ। ਇਹ ਜੀ ਹੁਣ ਇਹਨਾਂ ਦਾ ਕੁਦਰਤ ਨਾਲ ਪਿਆਰ, ਉਸਮਾਨ ਸਾਹਿਬ ਦੇਖੋ ਵੀ ਇਹਨਾਂ ਨੇ ਜਿਹੜੀਆਂ ਇਹਦੀ ਦਾੜੀ ਨਹੀਂ ਹੁੰਦੀ, ਹਾਂ ਉਹ ਇੱਕ ਤੀਲਾ ਵੀ ਨਹੀਂ ਕਿਤੋਂ ਉਹਨੂੰ ਵੱਢਿਆ, ਹਾਂਜੀ ਉਹ ਵੀ ਉਦਾਂ ਦੀ ਉਦਾਂ, ਕਿਤੇ ਪੌੜੀਆਂ ਬਣਦੀਆਂ ਜਾਂਦੀਆਂ, ਕਿਤੇ ਆਸਰਾ ਬਣਦਾ ਜਾਂਦਾ। ਹਾਂਜੀ, ਇਹ ਤਾਂ ਪਿਲਰ ਬਣਦੇ ਜਾ ਰਹੇ ਨੇ ਉਹਦੇ ਜੀ। ਤੇ ਆਹ ਜਿਹੜਾ ਤੁਸੀਂ ਬਣਾਇਆ ਹੁਣ ਦੇਖੇ ਨਾ, ਉੱਤੇ ਖਜੂਰ ਦੇ ਪੱਤੇ ਪਾ ਕੇ ਹੇਠੋਂ ਏਡਾ ਸੋਹਣਾ ਛੱਪਰ ਜਿਹਾ, ਹਾਂਜੀ ਤੇ ਉਹ ਪੂਰੀ ਬਣਾਈ ਹੋਈ ਹੈ ਕੁਦਰਤ। ਇਹ ਅੰਜੇ ਭਾਈ ਲੋ ਕਾਸਟ, ਮਤਲਬ ਜਿਹੜੀਆਂ ਸਾਡੀਆਂ ਕਿਸਾਨਾਂ ਦੇ ਕੋਲ ਤੂੜੀ ਪਰਾਲੀ ਬਹੁਤ ਸਾਰੇ ਚੀਜ਼ਾਂ ਨੂੰ ਅਸੀਂ ਸਮਝਦੇ ਹਾਂ ਕਿ ਐਵੇਂ ਫਜ਼ੂਲ ਚੀਜ਼ਾਂ ਹੁੰਦੀਆਂ, ਉਹਨੂੰ ਇਸਤੇਮਾਲ ਕਰਕੇ ਛੋਟੀਆਂ ਛੋਟੀਆਂ ਟੂਰਿਸਟ ਅਟਰੈਕਸ਼ਨ, ਤਾਂ ਕਿ ਲੋਕ ਆਣ ਦੇਖਣ ਚੀਜ਼ਾਂ। ਅਸੀਂ ਤਾਰਕ ਤਨਵੀਰ ਸਾਹਿਬ ਨੂੰ ਜੀ ਇਹ ਖਸੂਸੀ ਦਾਵਤ ਦਿੰਨੇ ਆ ਵੀ ਸਾਡੇ ਡੇਰੇ ਤੇ ਆ ਕੇ ਸਾਨੂੰ ਵੀ ਮਸ਼ਵਰਾ ਦਿਓ ਵੀ ਉੱਥੇ ਅਸੀਂ ਕਿਹੜੀ ਕਿਹੜੀ ਸ਼ੈ ਕਿਦਾਂ ਬਣਾਈਏ। ਚਾਚਾ ਬੂਟੇ ਨੂੰ ਸੱਦ ਲਾ ਉੱਤੇ। ਹਾਂਜੀ ਆ ਜਾਓ। ਅੱਛਾ ਆ ਫੱਟੇ ਲਾ ਕੇ, ਤੇ ਹੁਣ ਇਸ ਟਾਈਮ ਅਸੀਂ ਜਿਹੜੀ ਧਰਤੀ ਹੈ ਜ਼ਮੀਨ ਤੋਂ 10 ਫੁੱਟ ਉੱਤੇ ਖਲੋਤੇ ਅਸੀਂ ਧਰਤੀ ਤੋਂ 10 ਫੁੱਟ ਉੱਤੇ ਆ ਇਸ ਟਾਈਮ। ਹਾਂਜੀ ਇੱਥੇ ਤਾਂ ਚਾਹੇ ਬੱਕਰੀਆਂ ਰੱਖ ਲਓ। ਹਾਂਜੀ ਅੰਜੇ ਭਾਈ ਉਹ ਦੇਖੋ ਡਬਲ ਡੈਕਰ ਵੀ ਬਣਾਈ ਅਸੀਂ, ਇੱਕ 2 ਡੈਕ ਨੇ ਉਹਦੇ ਉੱਤੇ, ਉੱਪਰ ਵੀ ਬੈਠਣ ਨੂੰ ਜਗ੍ਹਾ, ਥੱਲੇ ਵੀ ਬੈਠਣ ਨੂੰ ਜਗ੍ਹਾ, ਉਹ ਵੀ ਵਿੱਚ ਇਸ ਤਰ੍ਹਾਂ ਵਿੱਚ ਮੁxtਲਫ ਜਗ੍ਹਾ ਇਹਦਾ ਬਣੀਆਂ ਨੇ ਸਾਰੀਆਂ। ਉਹ ਵੀ ਫੱਟੇ ਲਾਏ ਤਾਂ। ਹਾਂ ਉਹ ਲੋਹੇ ਦਾ ਹੈ ਸਾਰਾ ਜਿਹੜਾ ਬਣਿਆ। ਇਹ ਜਿੱਦਾਂ ਸਿਟਿੰਗ ਬਣੀ ਹੈ ਜੀ, ਆ ਜਾਓ ਅੱਗੇ ਆਨੇ ਜਾਂਦੇ ਆ ਜੀ। ਇਹ ਸਿਟਿੰਗ ਇੱਕ ਬਣੀ ਹੈ ਜੀ ਵਿੱਚ। ਆ ਦੇਖੋ ਬੋਰਡ ਦੀਆਂ ਦਾੜੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਣ ਰਹੀਆਂ। ਕੋਈ ਇਹ ਸਿਟਿੰਗ ਬਣ ਗਈ, ਠੀਕ ਹੈ ਨਾ ਜੀ। ਇਹ ਦੇਖੋ ਦਾੜੀ ਦੇ ਨਾਲ ਹੀ ਸਾਰੀਆਂ। ਤੁਸੀਂ ਇੱਥੇ ਖਲੋ ਕੇ ਦੇਖੋਗੇ ਤੁਹਾਨੂੰ ਦੂਰ ਤੱਕ ਰਸਤੇ ਜਾਂਦੇ ਨਜ਼ਰ ਆਣਗੇ, ਫੱਟਿਆਂ ਦੇ ਨਾਲ ਇਸ ਤਰ੍ਹਾਂ ਇੱਕ ਪ੍ਰੋਪਰ ਰਸਤੇ ਬਣੇ ਨੇ। ਕਿਤੇ ਬਹਿਣ ਨੂੰ ਜਗ੍ਹਾ ਬਣੀ ਆ ਜੀ, ਕਿਤੇ ਜਿਹੜੀ ਆ ਨਾ ਜੀ ਸਾਰੀ ਉਹ ਇਹ ਜਿਹੜਾ ਨਾ ਜੀ ਅਖੇ ਦਾ ਹੈਂਗ ਲੱਗੇ ਨਾ ਫਟਕੜੀ। ਹਾਂਜੀ ਇੱਥੋਂ ਤੁਸੀਂ ਖਲੋ ਕੇ ਦੇਖੋ ਜੀ ਪੂਰੇ ਫਾਰਮ ਦਾ ਨਜ਼ਾਰਾ ਜੀ। ਅੰਜੇ ਭਾਈ ਉਹ ਫੁੱਲਾਂ ਨੂੰ ਦੇਖੋ, ਇਹਨੂੰ ਕੇਸਿਆ ਨਡੋਸਾ ਕਹਿੰਦੇ ਆ, ਔਰ ਇਹ 6 ਮਹੀਨੇ ਦੇ ਫੁੱਲ ਲੱਗਾ ਰਹਿੰਦਾ ਜੀ। ਇਹ ਜਿਹੜਾ ਜੀ ਸਾਡਾ ਅੱਛਾ ਕਾਸੀਆ ਨਡੋਸੀਆ। ਹਾਂਜੀ ਇਹ ਦੇਖੋ ਨਾ ਜੀ ਪੂਰਾ ਫੁੱਲ ਇੱਥੇ ਲੱਗਾ ਰਹਿੰਦਾ ਜੀ। ਔਰ ਇਹ ਮਾਸ਼ਾਅੱਲਾ ਇਹ ਬਹੁਤ ਖੂਬਸੂਰਤ ਫੁੱਲ ਦੇ ਰਿਹਾ। ਇਹ ਸਾਰਾ ਫੁੱਲਾਂ ਦਾ ਦੇਖੋ, ਪੀਲੇ ਰੰਗ ਦੇ ਫੁੱਲ ਵੀ ਨਿਕਲ ਰਹੇ, ਉਹ ਸੁਰਖ ਰੰਗ ਦੇ ਫੁੱਲ ਲੱਗੇ ਨੇ, ਇਹ ਪਿੰਕ ਲੱਗਾ ਪਿੱਛੇ। ਇਹਦੇ ਇੱਕ ਹੋਰ ਵੀ ਦਰਖਤ ਦਾ ਨਜ਼ਰ ਆ ਜਾਏਗਾ। ਹੁਣ ਇਹ ਲਸੂੜਾ ਲੱਗਾ ਜੀ, ਦੇਖੋ ਲਸੂੜੇ ਨੇ ਫਲ ਬੜਾ ਸੋਹਣਾ ਲਿਆ। ਹਾਂਜੀ ਹੈਲੋ ਤੂੰ ਇਸ ਟਾਈਮ ਡੂਮਣੇ ਦੇ ਵਿੱਚ। ਕੋਈ ਨਹੀਂ ਤੁਰੇ ਚਲੋ। ਨਹੀਂ ਕੋਈ ਨਹੀਂ, ਕੋਈ ਮਸਲਾ ਨਹੀਂ, ਆਰਾਮ ਨਾਲ ਇੱਥੇ। ਹਾਂਜੀ ਅੱਛਾ ਉਹ ਲਸੂੜਾ ਵੀ ਦਿਖਾ ਦੇ। ਹਾਂਜੀ ਲਸੂੜਾ ਦਿਖਾਓ ਜੀ। ਹੱਥ ਨਾ ਹਿਲਾਓ ਜੀ। ਅੰਜੇ ਭਾਈ ਕੋਈ ਮਸਲਾ ਨਹੀਂ ਹੈਗਾ, ਤੁਸੀਂ ਬੇਫਿਕਰ ਹੋ ਗਏ ਨਾ ਜੀ। ਇਹ ਰਾਖਵਾਂ ਮੈਂ ਕਹਿੰਦਾ ਜੀ ਬਿਲਕੁਲ ਬੇਫਿਕਰ ਹੋ ਜਾਓ ਤੁਸੀਂ। ਲਸੂੜਾ ਜੀ ਇਹਨੂੰ ਸਪਰੇਅ ਕਰ ਦਿਓ, ਇਹਨੂੰ ਮਿਲੀ ਬੱਗ ਪਈ ਆ। ਹਾਂ ਮਿਲੀ ਬੱਗ ਦਾ ਟਾਈਮ ਨਾ ਗਿਆ ਜੀ, ਅਸੀਂ ਚੁੱਕੇ ਇਹਨੂੰ ਕਰਨ, ਲੇਕਿਨ ਉਹਨੇ ਤੋੜ ਲੈਣਾ ਜੀ ਇਹ ਬਸ। ਇਹਨੂੰ ਤੋੜੋ ਜੀ। ਹਾਂਜੀ ਇਹ ਬਾਅਦ ਟੁੱਟ ਜਾਣਾ, ਚੁੱਕਿਆ ਅਚਾਰ ਵਾਸਤੇ। ਦੇਸੀ ਹੈ ਕਿ ਇਹ ਦੇਸੀ ਜੀ, ਦੇਸੀ ਲਸੂੜਾ ਮੈਂ ਵੀ ਲਾਇਆ। ਬਸ ਮਾਸ਼ਾਅੱਲਾ ਜੀ, ਬਾਅਦ ਇਹਦਾ ਅਚਾਰ ਬਣੇਗਾ ਜੀ। ਅੱਛਾ ਇੱਕ ਸੜਕ ਇੱਥੋਂ ਐ ਨੂੰ ਜਾਂਦੀ ਆ। ਹਾਂਜੀ ਇਹ ਘਰ ਵੱਲ ਨੂੰ ਚਲ ਗਏ ਜੀ, ਮੇਰਾ ਘਰ ਵੀ ਵਿੱਚ ਹੀ ਆ ਜੀ। ਅੱਛਾ ਮਾਸ਼ਾਅੱਲਾ। ਇਹ ਮੈਂ ਟਰੀ ਹਾਊਸ ਤੇ ਰਹਿਣਾ ਜੀ, ਇਹ ਜਿਹੜਾ ਜੀ। ਅੱਛਾ ਜੀ ਹਾਂਜੀ ਇਹ ਟਰੀ ਹਾਊਸ ਹੀ ਆ ਨਾ ਜੀ ਬਣਿਆ ਸਾਰਾ, ਲੱਕੜ ਦਾ ਘਰ ਹੈ, ਬਾਂਸ ਦਾ ਘਰ ਹੈ। ਇਹ ਜੀ ਸਾਰਾ ਆਮਲੇ ਦਾ ਬੂਟਾ ਜੀ, ਬਨਾਰਸੀ ਆਮਲਾ ਜੀ। ਹਾਂ ਇਹ ਉਹ ਜਿਹੜਾ ਉੱਥੇ ਲੱਗਾ ਜੀ ਉਹਨਾਂ ਦੇ। ਆਮਲਾ। ਹਾਂਜੀ ਆ ਰੁੱਖ ਆਮਲੇ। ਹਾਂਜੀ ਉਹ ਅੱਗੇ ਜੀ ਜਾਮਨ ਲੱਗੀ ਆ ਜੀ। ਹਾਂ ਇਹ ਦੇਖੋ ਨਾ ਪਿੱਛੇ ਮੁxtਲਫ ਹੈ ਸਾਰੇ ਫੱਟੇ ਤੇ ਤੁਰੇ ਜਾਓਗੇ। ਇੱਕ ਇਹ ਸਿਟਿੰਗ ਬਣੀ ਹੈ ਸਾਰੀ ਜਿਹੜੀ ਹੈ। ਹਾਂਜੀ ਉਤਲੀ ਮੰਜ਼ਿਲ ਤੇ ਇਹ ਅਸੀਂ ਬਰਡ ਐਵਰੀ ਹੌਲੀ ਹੌਲੀ ਪਰਿੰਦਿਆਂ ਦਾ ਇੱਕ ਘਰ ਵੀ ਬਣਾ ਰਹੇ ਹਾਂ ਜੀ। ਆ ਦੇਖੋ ਜੀ ਉਸ ਬੋਰਡ ਦੀ ਮੈਂ ਗੱਲ ਕਰਦਾ ਹੁਣ, ਇੱਥੋਂ ਉਧਰ ਨੂੰ। ਹਾਂਜੀ ਉਹ ਉੱਥੇ ਤੁਸੀਂ ਦੇਖੋ ਬਿਜਲੀ ਬੰਦ ਆ ਜੀ, ਉੱਥੇ ਬੱਤੀ ਹੈ ਕੋਈ ਨਹੀਂ ਤੇ ਪੱਖਾ ਚੱਲਿਆ ਨਹੀਂ, ਲੇਕਿਨ ਟੈਨਸ਼ਨ ਕੋਈ ਨਹੀਂ ਹੈਗੀ, ਆਰਾਮ ਨਾਲ ਜਿਹੜਾ ਨਾ ਜੀ। ਆ ਬੱਤਕਾਂ ਸਟੀਲ ਦੀਆਂ। ਹਾਂਜੀ ਸਟੀਲ ਜੀ, ਇਹ ਤਾਂ ਅਸਲੀ ਛੱਡ ਲੈਣੀ ਹੈ। ਇਹ ਛੱਡਣੇ ਆ ਜਿਸ ਲਈ। ਅੱਛਾ ਹਾਂਜੀ ਉਹ ਹੌਲੀ ਹੌਲੀ ਹਾਲੇ ਤਾਂ ਅੰਨੇ ਭਾਈ ਅਸੀਂ ਬੱਕਰੀਆਂ ਹੁਣ ਰੱਖੀਆਂ ਜੀ। ਅੱਛਾ ਉਹ ਜਿਹੜੀਆਂ ਹੁਣ ਚਲੋ ਫਿਰ ਲੈ ਕੇ ਹੇਠਾਂ ਚੱਲਦੇ। ਅਜੇ ਬਸ ਥੋੜੀ ਨਾ ਜੀ ਚੀਜ਼ਾਂ ਜਿਹੜੀਆਂ ਹੇਠਾਂ ਲੱਥਣਾ ਕਿੱਥੋਂ? ਉੱਥੋਂ ਹੀ ਜੀ, ਇਹ ਨਾਲ ਹੀ ਨੇ ਇੱਥੇ ਉਰਲੇ ਬਨੇ ਪੌੜੀਆਂ, ਹਰ ਜਗ੍ਹਾ ਤੇ ਪੌੜੀਆਂ ਜੀ। ਅੱਛਾ ਪੌੜੀਆਂ ਇੱਧਰ ਵੀ ਹੈ। ਹਾਂਜੀ ਪੌੜੀ ਇੱਧਰ ਵੀ। ਮੈਂ ਕਿਹਾ ਉਹ ਦੁਬਾਰਾ ਤਾਂ ਨਹੀਂ ਡੂਮਣੇ ਲੱਗ ਉਹਨਾਂ ਨੂੰ? ਨਹੀਂ ਜੀ 12,000 ਦੇ ਲਾਗੇ ਹੋਣਗੇ। ਉਹ ਦੇਖੋ ਕਿਹਦਾ ਉਹਨੇ ਪੂਰਾ ਇੱਕ ਮਾਹੌਲ ਨਿਕਲਿਆ ਹੈ। ਹਾਂਜੀ ਇਹਦੇ ਉੱਤੇ ਉਹ ਲਿਖ ਦਿਆਂਗੇ ਸਾਰਾ ਆਪਣਾ ਅੰਜਮ ਸੁਰਿਆ ਵਿਲੇਜ। ਵਾਹ ਵਾਹ ਹਾਂਜੀ ਟੂਰਿਜ਼ਮ ਵਿਲੇਜ। ਵਾਹ ਹਾਂਜੀ ਅੱਛਾ ਜੀ ਆ ਨਸੂੜਾ ਜਿਹੜਾ ਤੁਹਾਨੂੰ ਉੱਤੋਂ ਵਿਖਾਇਆ ਸੀ, ਹੁਣ ਅਸੀਂ ਹੇਠ ਆ ਗਏ। ਦੇਖੋ ਨਾ ਜੀ, ਇਹ ਮੈਂ ਸਿਰਫ ਨਾ ਤੁਹਾਨੂੰ ਇੱਕ ਨਿਗਾਹ ਜੀ ਮਰਾ ਰਿਹਾ। ਇਹ ਤਾਰਕ ਤਨਵੀਰ ਸਾਹਿਬ ਦੇ ਅਸੀਂ ਘਰ ਫਿਰ ਰਹੇ ਹਾਂ ਬਈ, ਉਹ ਘਰ ਦੇ ਵਿੱਚ ਇਹਨਾਂ ਨੇ ਕੀ ਕੀ ਸ਼ੌਂਕ ਕੀਤੇ ਹੋਏ ਆ, ਉਹ ਨਿਗਾਹ ਮਰਾ ਕੇ ਫਿਰ ਬਹਿ ਕੇ ਗੱਲ ਕਰਾਂਗੇ ਜਿਹੜੀ ਤੁਹਾਨੂੰ ਅੱਗੇ ਮੁੱਢ ਲਾ ਤੋਂ ਦੱਸੀ ਆ ਨਾ। ਹਾਂਜੀ ਸੀਮੈਂਟ ਦੇ ਜੀ। ਅੱਛਾ ਜੀ ਇਹ ਵੀ ਸੀਮੈਂਟ ਜੀ ਸਾਰਾ। ਲੈ ਉਧਰ ਦੇਖ ਤੂੰ ਕਿਆ ਬਹਿਣਾ, ਉਹ ਵੀ ਇਦਾਂ ਹੀ ਹੈ ਜੀ ਸੀਮੈਂਟ। ਹਾਂਜੀ ਇਹ ਮੈਂ ਦਿਖਾਣਾ ਕਿੱਥੇ ਬਣਾਉਂਦੇ ਜੀ। ਅੱਛਾ ਵਾਹ। ਹਾਂਜੀ ਇਹ ਅਸੀਂ ਚਾਹੁੰਦੇ ਕਿ ਇੱਕ ਬੱਚਾ ਭੇਜੋ, ਅਸੀਂ ਉਹਨੂੰ ਟ੍ਰੇਨਿੰਗ ਦਈਏ, ਉੱਥੇ ਆਪਾਂ ਆਪਣੇ ਬਣਾਈਏ ਤੇ ਵੇਚੀਏ ਵੀ ਬਣਾ ਕੇ। ਅਸੀਂ ਕੈਪੈਸਿਟੀ ਬਿਲਡਿੰਗ ਕਰਨੀ ਆ ਨਾ ਜੀ ਕਿਸਾਨਾਂ ਦੇ ਬੱਚਿਆਂ ਦੇ, ਕਿ ਤਾਂ ਕਿ ਉਹ ਆਪਣੇ ਕੰਮ ਦੇ ਨਾਲ ਨਾਲ ਮਜ਼ੀਦ ਕੰਮ ਵੀ ਕਰਨ ਜੀ। ਲਓ ਜੀ ਆ ਬੜੀ ਖੂਬੀ ਹੈ ਤਾਰਕ ਤਨਵੀਰ ਸਾਹਿਬ, ਹਰ ਗੱਲ ਦੇ ਨਾਲ ਨਾ ਇਹ ਦੱਸਦੇ ਆ ਵੀ ਆ ਵੀ ਵਿਕਦਾ, ਆ ਵੀ ਵਿਕਦਾ, ਵੀ ਇਦਾਂ ਵੇਚ ਲਓ, ਇਹਨੂੰ ਇਦਾਂ ਵੇਚ ਲਓ। ਇਹ ਦੇਖੋ ਨਾ, ਇਹ ਹੁਣ ਅਸੀਂ ਜਿੱਥੇ ਪਿਲਰ ਬਣਾਵਾਂਗੇ ਤੁਹਾਡੇ, ਇਦਾਂ ਦੀਆਂ ਚੀਜ਼ਾਂ ਉੱਥੇ ਪਈਆਂ ਹੋਣ, ਸੀਮੈਂਟ ਦਾ ਬਣਿਆ ਜੀ।
ਇਹ 'ਚ ਲਾਈਟ ਲੱਗੀ ਹੁੰਦੀ ਆ ਜੀ ਬਸ, ਤੇ ਲਾਈਟ ਚੱਲ ਰਹੀ ਹੁੰਦੀ ਜੀ। ਇਹਨਾਂ ਦੇ ਅੰਦਰ ਨਾ ਜੀ ਇੱਕ ਕਿਸਾਨ ਦਾ ਦੁੱਖ ਜਿਹਾ ਵੀ ਕਿਸਾਨ ਸਾਡਾ ਕਿਸੇ ਤਰ੍ਹਾਂ ਤਾਂ ਖੜਾ ਹੋ ਜਾਵੇ, ਤੇ ਉਹ ਸਾਰੀ ਤਫਸੀਲ ਲੈ ਆ ਦੇਖ। ਹਾਂਜੀ ਬੰਬ ਨਹੀਂ ਕੱਢੀ ਪਈ, ਬੜੇ ਰੰਗ ਬਰੰਗ ਬੜੇ ਪੌਦੇ ਲੱਗੇ ਇੱਥੇ ਹਰ ਸ਼ਾਇਦ ਕੋਈ ਸਮਝ ਨਹੀਂ। ਇਹ ਜਿਹੜਾ ਆਂਦੇ ਭਾਈ ਪੌਦਾ ਇਹਨੂੰ ਕਹਿੰਦੇ ਫਿਸ਼ ਟੇਲ ਪਾਮ। ਅੱਛਾ ਇਹਦੀ ਮਛਲੀ ਦੀ ਦੁਮ, ਹਾਂ ਹਾਂ ਉਦਾਂ ਦਾ। ਫੌਕਸ ਟੇਲ ਪਾਮ ਜੀ, ਜਿੱਦਾਂ ਲੂੰਬੜੀ ਦੀ ਦੁਮ। ਅੱਛਾ ਇਹ ਬਾਹਰ ਦੇ ਦੁਨੀਆ ਦੇ ਮੁਲਕਾਂ ਦੇ ਪੌਦੇ ਨੇ ਸਾਰੇ, ਔਰ ਇੱਥੇ ਸੀਡ ਲੈ ਰਹੇ ਨੇ। ਤੁਸੀਂ ਇਧਰੋਂ ਅਗਰ ਦੇਖੋ, ਇਹ ਅੰਬ ਲੱਗੇ, ਇਹ ਬੀਜ ਦੇਖੋ ਜੀ, ਇੱਧਰ ਆਓ ਜੀ, ਇਹ ਬੀਜ ਦੇਖੋ, ਲੱਗੇ ਆ ਫੌਕਸ ਟੇਲ ਪਾਮ ਦਾ ਬੀਜ ਹੈ ਜੀ। ਔਰ ਅਲਹਮਦੁਲਿਲਾ ਵਾਹਲ ਜਗ੍ਹਾ ਜਿੱਥੇ ਹਰ ਪਾਮ ਨੇ ਬੀਜ ਇੱਥੇ ਲਿਆ, ਦਿਖਾਓ ਜੀ ਖਾਲਸਾ ਭਾਈ। ਹਰ ਪਾਮ ਨੇ ਸੀਡ ਲਿਆ ਜੀ ਇੱਥੇ ਜੀ। ਇਹ ਹੁਣ ਇਦਾਂ ਹੀ ਗੜਦੀ ਹੈ ਤੇ ਹੋ ਜਾਊਗਾ ਜੀ 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 ਹਾਂਜੀ। ਇਹ 'ਚ ਇੱਕ ਨਰ ਹੁੰਦੀ ਹੈ ਜੀ, ਇੱਕ ਮਾਦੀ ਹੁੰਦੀ ਹੈ ਜੀ, ਅੱਛਾ ਜੀ। ਲਹਿਦਾ ਇਹਦੇ ਵਿੱਚ ਉਹ ਜਿਹੜੀ ਹੈ ਨਾ, ਇੱਧਰ ਨਰਵਾ ਜੀ ਬੂਟਾ, ਇੱਧਰ ਮਾਦੀ ਬੂਟਾ ਜੀ। ਅਸੀਂ ਇਸ ਟਾਈਮ ਚੀਕੂ ਦੇ ਹੇਠੋਂ ਲੰਘ ਰਹੇ ਹਾਂ, ਹਾਂਜੀ ਚੀਕੂ ਲੱਗਾ ਜੀ, ਖਾਸੇ ਚੀਕੂ ਲੱਗੇ। ਚੀਕੂ ਲੱਗਾ ਜੀ ਸਾਰਾ। ਹਾਂਜੀ ਭਾਈ ਇਹ ਜਿਹੜਾ ਪਾਮ ਆ ਇਹਨੂੰ ਕਹਿੰਦੇ ਅਲੈਗਜ਼ੈਂਡਰਾ ਪਾਮ ਜੀ। ਇੱਥੇ ਆ ਜਾਓ, ਇੱਧਰ ਹੁੰਦੀ ਜ਼ਰਾ। ਇਹ ਪਾਮ ਵੀ ਅਸੀਂ ਬਾਹਰੋਂ ਇੰਪੋਰਟ ਕਰਕੇ ਪਾਕਿਸਤਾਨ 'ਚ ਇੰਟਰੋਡਿਊਸ ਕਰਾਇਆ, ਔਰ ਇਹ ਬਿਹਤਰੀਨ ਪਾਮ ਆ। ਹੁਣ ਇਹ ਨਵੀਆਂ ਨਵੀਆਂ ਚੀਜ਼ਾਂ ਇੰਟਰੋਡਿਊਸ ਹੋਈਆਂ। ਜਦੋਂ ਮੈਂ ਨਰਸਰੀ ਲੈਣ 'ਚ ਆਇਆ ਨਾ, ਉਹ ਰਾਤ ਦੀ ਰਾਣੀ, ਮੋਤੀਆ, ਗੁਲਾਬ ਤੇ ਖੱਟੀ ਕਿੰਨੂ ਤੋਂ ਇਲਾਵਾ ਪਾਕਿਸਤਾਨ 'ਚ ਬੂਟਾ ਕੋਈ ਨਹੀਂ ਹੁੰਦਾ ਸੀ। ਇੱਕ ਸਿੱਧਾ ਜਾਣ ਵਾਲਾ ਪਾਮ ਸੀ ਖਜੂਰ ਜਿਹਾ, ਤੇ ਇੱਕ ਟੇਬਲ ਪਾਮ ਜਿਹਾ। ਅੱਜ ਮੈਂ 40 ਤਰ੍ਹਾਂ ਦੇ ਪਾਮ ਇੱਥੇ ਇੰਟਰੋਡਿਊਸ ਕਰਾ ਚੁੱਕਿਆ। ਜੜੀ ਬੂਟੀਆਂ, ਦਰਖਤ ਔਰ ਕੈਕਟਸ, ਸੈਕੂਲੈਂਟ, ਅੰਤ ਕੋਈ ਨਹੀਂ, ਸ਼ੁਮਾਰ ਕੋਈ ਨਹੀਂ ਚੀਜ਼ਾਂ ਦਾ ਜੀ। ਜਿਹੜਾ ਜੀ ਪੂਰੀ ਦੁਨੀਆ ਘੁੰਮੇ, ਪੂਰੀ ਦੁਨੀਆ ਤੋਂ ਲਿਆਂਦੀਆਂ ਚੀਜ਼ਾਂ ਇੱਥੇ ਬੀਜ ਆਏ। ਔਰ ਜਿਹੜੀਆਂ ਇਹ ਦੇਖੋ, ਹਾਂਜੀ ਇਹ ਦਰਖਤਾਂ ਥੱਲੇ ਕਿਉਂਕਿ ਹੁੰਦਾ ਨਹੀਂਗਾ, ਉਹ ਅਸਲੀ ਆ ਸਾਰਾ ਜੀ। ਉਹ ਜਿਹੜਾ ਇਹ ਚੂੰਕਿ ਦਰਖਤਾਂ ਥੱਲੇ ਜਰਾ ਹੁੰਦੀ ਹੈ ਨਾ ਜੀ, ਉਹ ਛਾਂ ਜਿਹੜੀ। ਦੇਖੋ ਜੀ ਉਹ ਹਾਂਜੀ ਵਿੱਚ ਆਪਣੀ ਪੀਂਗ ਭੰਗੂੜਾ ਲਾ। ਹਾਂਜੀ ਦੇਖੋ ਸ਼ਹਿਰ ਦੇ ਵਿੱਚ ਬੈਠੇ ਆ, ਹਾਂਜੀ ਤੇ ਜਦੋਂ ਇਹਨਾਂ ਦੇ ਹੱਥ ਨੂੰ ਵੜਿਆ ਮਾਲੂਮ ਨਹੀਂ ਹੁੰਦਾ ਵੀ ਇਹ ਸ਼ਹਿਰ ਦੇ ਵਿੱਚ। ਹਾਂਜੀ ਅੰਜੇ ਭਾਈ ਇਹ 10 ਲੱਖ ਸਾਲ ਪੁਰਾਣੀ ਲੱਕੜੀ ਆ। ਜਿੱਦਾਂ ਡਾਇਨੋਸਾਰ ਦੇ ਫੋਸਲ ਹੁੰਦੇ ਆ ਨਾ ਜੀ, ਇਹ ਲੱਕੜੀ ਦਾ ਫੋਸਲ ਹੈਗਾ ਜੀ। ਇਹ 1 ਮਿਲੀਅਨ ਈਅਰ 올ਡ ਲੱਕੜ ਹੈ ਜੀ। ਇਹ ਕਿਹੜੀ ਜਗ੍ਹਾ ਤੋਂ? ਇਹ ਬੇਸਿਕਲੀ ਤੇ ਜਿੱਥੇ ਹੀਰੇ ਜਵਾਹਰਾਤ ਨਮਕ ਉਹ ਨਿਕਲਦਾ ਨਹੀਂ ਜਿਹੜਾ ਕੋਇਲਾ, ਉੱਥੋਂ ਇਹ ਪੈਟਰੀਫਾਈਡ ਵੁੱਡ ਇਹਨੂੰ ਕਹਿੰਦੇ ਆ। ਇਹ ਬਿਹਤਰੀਨ ਕਹਿ ਲੋ ਕਿ ਨਾ ਇੱਕ ਹੈਗੀ ਆ ਜਿਹੜੀ ਲੱਕੜ ਨੂੰ ਪ੍ਰੀਜ਼ਰਵ ਹੋ ਗਈ ਹੁਣ। ਹਾਂਜੀ ਇਹ ਬੜੀ ਯੂਨੀਕ ਚੀਜ਼ ਹੈਗੀ ਸਾਰੇ ਜਿਹੜੀ। ਉਹਦੇ ਕੰਮ ਦੇ ਪੂਰੀ ਫਿਲਮ ਬਣਾ ਰਿਹਾ। ਹਾਂਜੀ ਇਹ ਨਹੀਂ ਜਾਣਾ ਜੀ, ਇਹਦੇ ਵਿੱਚ ਤਾਂ ਆਰੇ ਟੁੱਟ ਗਏ ਸਾਰੇ ਜੀ। ਇਹ ਹੁਣ ਇਹਨੂੰ ਪਾਮ ਉਹ ਕਹਿੰਦੇ ਆ। ਦੇਖੋ ਵਕੀਲ ਲੱਗਾ ਜੀ ਦੇਖਣਾ, ਇਹ ਪਾਮ ਆ ਜੀ ਸਾਰਾ। ਇਹਦੇ ਕੱਲ ਦੇ ਇੱਥੇ ਆ ਗਏ। ਹੁਣ ਉਹ ਮਾਖਿਓ ਲੱਗਾ ਸੀ, ਹਾਂਜੀ ਉੱਥੇ ਜਾ ਕੇ ਆਪਾਂ ਬਣਾਉਂਦੇ ਆ। ਉਹਦੇ ਉੱਤਲੇ ਪਾਸੇ ਲੱਗਾ ਇਸ ਟਾਈਮ। ਹਾਂਜੀ ਖੱਜੀ ਦੇ ਉੱਤੇ ਲੱਗਾ, ਪਹਿਲੀ ਵਾਰੀ ਵੇਖਿਆ। ਆਓ ਉੱਥੇ ਇਹ ਪਾਮ ਸਰਵਾਰ ਭਾਈ ਕੁਛ ਨਹੀਂ ਹੁੰਦਾ। ਉਹ ਤਾਂ ਸਹੀ, ਉੱਥੋਂ ਜਾ ਕੇ ਜੋ ਸੀਨ ਨਜ਼ਰ ਆਣਾ ਨਾ ਜੀ। ਵੀਡੀਓ ਦਾ ਆਓ ਤਾਂ ਵੀਡੀਓ ਮੈਂ ਥੱਲੇ ਬਣਾ ਲੈਣਾ ਜੀ। ਨਾ ਡਰੋ। ਕੁਦਰਤੀ ਗੱਲ ਆ, ਫੱਟੇ ਵੀ ਇਹਨਾਂ ਨੇ ਡੋਲੇ ਦੇ ਹੇਠ ਹੀ ਲਾਏ ਸਨ। ਕੀ ਬਾਤ ਹੈ ਜੀ। ਇੱਥੇ ਖਲੋਗੇ ਤੁਸੀਂ, ਇਹਨਾਂ ਨੂੰ ਦੇਖੋ ਅਗਰ ਅਸੀਂ ਉੱਧਰੋਂ ਬੈਠ ਕੇ ਐਨੋ ਖਲੋਤੇ ਸੀਗੇ। ਹਾਂਜੀ ਇੱਧਰੋਂ ਉਹਨੂੰ ਦੇਖੋ, ਇਹ ਫੁੱਲ ਤੇ ਇਹ ਫੁੱਲ ਦੇਖੋ। ਆ ਜੈਕੋ ਰੈਂਡਾ ਜੀ। ਨਹੀਂ ਇਹ ਗੋਲਡ ਮੋਰ ਹੈ। ਨਹੀਂ ਜੀ ਜੈਕੋਰੈਂਡਾ ਹੁੰਦਾ ਪੀਲੇ, ਉਹਦੇ ਹੁੰਦੇ ਬਿਲੂ ਹੁੰਦੇ ਫੁੱਲ। ਹਾਂਜੀ ਇਹ ਕਿਹੜਾ? ਗੋਲਡ ਮੋਰ ਜੀ। ਇਹਦਾ ਨਾਮ ਡਿਲੋ ਨੇ ਕਿਹਾ, ਵੈਸੇ ਇਹਦਾ ਜਿੱਦਾਂ ਨਹੀਂ ਬੋਟੈਨਿਕ ਨੇਮ, ਲੇਕਿਨ ਆਮ ਦੇਸੀ ਨਾਮ ਹੈਗਾ ਗੋਲਡ ਮੋਰ। ਗੋਲਡ ਮੋਰ। ਹਾਂਜੀ ਇਹ ਹੁਣ ਪਾਮ ਹੱਟ ਹੋ ਗਏ ਜੀ, ਪਾਮਾਂ ਦੇ ਅੰਦਰ ਹੋ ਗਏ ਜੀ। ਇਸੇ ਤਰ੍ਹਾਂ ਉਹ ਜਦੋਂ ਅਸੀਂ ਆਏ ਆ ਉਹ ਬੋਰਾਂ ਦੀ ਹੋ ਗਏ ਜੀ। ਇੱਧਰ ਅੱਗੇ ਆ ਜਾਵਾਂਗੇ ਤੇ ਉਹ ਕਿਸੇ ਹੋਰ ਇਸ ਤਰ੍ਹਾਂ ਟਰਮੀਨੇਲੀਆ ਦੀ ਗੱਲ ਬਣ ਜਾਈ। ਹਾਂਜੀ ਜੀ ਬਣ ਲੱਗਾ ਜੀ। ਪਾਮ ਦੇ ਨੂੰ ਹਾਂਜੀ ਇਹ ਗੁੱਲ ਪਾਮ ਹੈ। ਹਾਂਜੀ ਗੋਲਡ ਮੋਰ। ਗੋਲਡ ਮੋਰ ਹੈ, ਗੁੱਲ ਮਹਾਲ ਹੋਊਗੀ। ਹਾਂਜੀ ਉਹ ਸਾਹਮਣੇ ਹਾਂਜੀ ਉਹ ਜਿਹੜਾ ਉਹਦਾ ਦੱਸਿਆ ਸੀ ਨਾ ਕੇਸਿਆਂ ਨੇ ਡੋਸਾ ਜੀ। ਇਹਦਾ ਫੁੱਲ 5-6 ਮਹੀਨੇ ਰਹਿੰਦਾ ਜੀ ਕੇਸਿਆਂ ਨੇ ਡੋਸਾ। ਅੰਨੇ ਭਾਈ ਇਹ ਸਾਰੇ ਪਾਮ ਹੁਣ ਸੀਡ ਲੈ ਰਹੇ ਆ। ਦੇਖੋ ਤੁਸੀਂ ਉਹ ਬੀਜ ਦੀਆਂ ਉਹਨਾਂ ਦੀਆਂ ਜਿਹੜੀਆਂ ਹੈ ਨਾ ਜੀ, ਇੱਧਰ ਵੀ ਦੇਖੋ ਉਹ ਬੀਜ ਦਾ ਉੱਪਰ ਉਹਦਾ ਦੇਖੋ ਇਹ ਦਾ ਬੀਜ ਤੁਹਾਨੂੰ ਅਸੀਂ ਉੱਥੇ ਡੋਨੇਟ ਕਰਾਂਗੇ ਜੀ। ਉੱਥੇ ਲੋਕ ਲਗਾਉਣਗੇ। ਇਹ ਇਸ ਟਾਈਮ ਜਿਹੜਾ ਨਾ ਕੋਈ 40-50 ਹਜ਼ਾਰ ਰੁਪਏ ਪੌਦਾ ਦੁਬਈ ਐਕਸਪੋਰਟ ਹੋ ਰਿਹਾ। ਇਹ ਵਾਸ਼ਿੰਗਟਨ ਦਾ ਪੱਤਾ ਹੈ। 10 ਫੁੱਟ ਦਾ ਇਹਦਾ ਐਡਾ ਕਰਦਾ ਨਾ ਹਰ ਕੰਟੇਨਰ 'ਚ ਉਹਦਾ ਤੁਹਾਨੂੰ ਦਿਖਾਉਂਦੇ ਉੱਥੇ ਤੁਸੀਂ ਜਾ ਕੇ ਦੇਖੋ। ਹਾਂਜੀ ਇਹਦਾ ਬੀਜ ਅਸੀਂ ਤੁਹਾਨੂੰ ਦਿਆਂਗੇ, ਤੁਸੀਂ ਉੱਥੇ ਲਗਾਓ, ਇਹਨੂੰ ਪਾੜੋ ਔਰ ਇਨਸ਼ਾਅੱਲਾ ਇਹਨੂੰ ਠੀਕ
ਇੱਥੇ ਕੀ ਹੈ ਜੀ? ਹਾਂਜੀ ਭਾਈ ਇਹ ਜਿਹੜਾ ਉੱਪਰ ਅਸੀਂ ਡੈਕ ਬਣਿਆ ਨਾ, ਇਹ ਜਿਹੜਾ ਉੱਪਰ ਜਿੱਥੇ ਇਹ ਜਿਹੜਾ ਇਹਦੇ ਚਾਰੋਂ ਤਰਫ ਨਾ ਪਾਮ ਦੇ ਬੂਟੇ ਨੇ ਜੀ। ਅੱਛਾ। ਜਦੋਂ ਤੁਸੀਂ ਕਿਸੇ ਸਮੁੰਦਰੀ ਇਲਾਕਿਆਂ 'ਚ ਜਾਂਦੇ ਆ ਨਾ, ਉਹਨੂੰ ਕਹਿੰਦੇ ਇਜ਼ਲੈਂਡਸ ਜਿਹੜੇ ਨੇ, ਜਜ਼ੀਰੇ ਹੁੰਦੇ, ਉੱਥੇ ਪਾਮਾਂ ਨਾਲ ਭਰੇ ਹੁੰਦੇ ਸਾਰੇ। ਇੱਥੇ ਉੱਪਰ ਜਾ ਕੇ ਇਦਾਂ ਲੱਗਦਾ ਜਿੱਦਾਂ ਤੁਸੀਂ ਕਿਸੇ ਆਇਰਲੈਂਡ ਦੇ ਕਿਸੇ ਜਜ਼ੀਰੇ 'ਚ ਖਲੋਤੇ ਆ, ਉਹ ਤੁਹਾਡੇ ਚਾਰੋਂ ਤਰਫ ਪਾਮ ਲੱਗਾ ਹੋਇਆ ਜੀ। ਕੀ ਬਾਤ ਹੈ। ਅੱਛਾ, ਇਹ ਬੂਟਾ ਟਾਲ ਹੀ ਨਹੀਂ ਹੈ ਇਹਨੂੰ ਹਾਂਜੀ ਇਹ ਟਰਮੀਨੇਲੀਆ ਜੀ। ਟਰਮੀਨੇਲੀਆ। ਕਿੰਨੇ ਕੁ ਸਾਲ ਦਾ ਬੂਟਾ? ਇਹ ਸਰ ਇਹ 2000 ਦੇ ਵਿੱਚ ਮੈਂ ਬਾਹਰੋਂ ਲੈ ਕੇ ਆਇਆ ਬੂਟਾ ਚੱਕ ਕੇ, ਤੇ ਇਹ ਹੁਣ ਤੱਕ 21 ਸਾਲ 22 ਸਾਲ ਦੀ ਉਮਰ। ਔਰ ਇਹ ਐਡਾ ਬੂਟਾ ਪਾਕਿਸਤਾਨ 'ਚ ਨਹੀਂ ਹੈਗਾ ਟਰਮੀਨੇਲੀਆ ਦਾ ਜਿਹੜਾ ਨਾ ਜੀ। ਅੱਛਾ, ਇੱਥੇ ਕੁਝ ਹਾਂਜੀ ਇਹ ਪੁਰਾਣੇ ਘਰ ਦਾ ਜੀ। ਇਹ ਅਸੀਂ ਅੰਜਾ ਭਾਈ ਇੱਕ ਅਸੀਂ ਕੈਫੇ ਬਣਾਉਣ ਲੱਗੇ ਇੱਥੇ, ਜਿਹੜੀਆਂ ਅਸੀਂ ਤੁਹਾਨੂੰ ਗੱਲਾਂ ਦੱਸ ਰਹੇ ਨਾ ਜੀ, ਉਹ ਅਸੀਂ ਖੁਦ ਵੀ ਕਰਨ ਡਏ ਹਾਂ ਜੀ। ਅੱਛਾ ਅੱਛਾ, ਇਹਦੇ ਵਿੱਚ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਣੀ ਆ ਜੀ। ਇਹ ਹੁਣ ਜਿਹੜੀ ਆ ਜਾਓ, ਅਸੀਂ ਇਹਨੂੰ ਵੀਟ ਗ੍ਰਾਸ ਕਹਿੰਦੇ ਆ ਜੀ। ਟਰੇਆਂ ਦੇ ਵਿੱਚ ਪੱਠੇ ਉਗਾਉਣਾ ਜੀ, ਇਹ ਜਿਹੜਾ ਜੀ ਇਹ ਟਰੇ 'ਚ ਪੱਠੇ ਉਗਾਉਣਾ ਜਿਹੜਾ ਨਾ ਜੀ, ਇਹ ਵੀਟ ਗ੍ਰਾਸ ਆ। ਇਹ ਕੰਟੈਮੀਨੇਟਡ ਟਰੇਆਂ ਤਾਂ ਰੱਖੀਆਂ ਬਾਹਰ, ਵੈਸੇ ਸਾਡੇ ਕੋਲ ਇਹ ਟਰੇਆਂ ਨਹੀਂ ਹੁੰਦੀਆਂ, ਤੁਸੀਂ ਦੂਰੋਂ ਹੀ ਬਣਾਓ ਤੇ ਜਿਹੜਾ ਇਹ ਇਹਨੂੰ ਇਹ 7-6 ਦਿਨਾਂ ਦੀ ਘਾਹ ਇਹ ਗੰਦਮ ਆ ਜੀ। ਇਹ ਜਿਹੜੀ ਇਹ ਥੋੜੇ ਦਿਨਾਂ ਦੀ ਹੈ। ਹਾਂਜੀ ਥੋੜੇ ਦਿਨਾਂ ਦੀ, ਮਤਲਬ 6-7 ਦਿਨ ਹੁਣ ਨਹੀਂ। ਹਾਂਜੀ ਇੱਥੇ ਹੋ ਜਾਂਦੀ ਇਹ ਜਿਹੜੀ ਹੈ ਨਾ ਜੀ, ਇਹ ਤੁਸੀਂ ਇਹਦੇ 'ਚ ਟਰੇ ਦੇ ਵਿੱਚ ਉਗਾਓ ਤੇ ਬੱਕਰੀਆਂ ਮੱਝਾਂ ਪਾਲ ਲਓ ਵਿਛਾ ਕੇ। ਇਸ ਕਮਰੇ 'ਚ ਤੁਸੀਂ 100 ਡੰਗਰ ਪਾਲ ਸਕਦੇ, ਮੱਝਾਂ ਜਿਹੜੀਆਂ ਗਾਵਾਂ। ਨਹੀਂ, ਇਹ ਤਾਂ ਬੱਕਰੀ ਦਾ ਬੱਚਾ ਖਾ ਜਾਊਗਾ ਇੱਕ ਟਰੇ ਨੂੰ। ਇੱਕ ਟਰੇ ਖਾ ਜਾਓ ਨਾ, ਇਦਾਂ ਉਹਦੇ ਵਿੱਚ ਲੱਗੀਆਂ ਹੁੰਦੀਆਂ ਸ਼ੈਲਫਾਂ ਬਣੀਆਂ ਹੁੰਦੀਆਂ ਜੀ। ਇਹ ਜਾਨੀ ਕਿ 4-5 ਹਜ਼ਾਰ ਟਰੇ ਇਸ ਕਮਰੇ 'ਚ ਲੱਗ ਜਾਂਦੀ ਹੈ, ਇੱਕ ਕੱਚੇ ਕਮਰੇ 'ਚ। 1 ਕਿਲੋ ਜਦੋਂ ਬੀਜ ਪੈਂਦਾ ਵਾ ਨਾ, 7 ਕਿਲੋ ਚਾਰਾ। ਹਾਂਜੀ 1 ਕਿਲੋ ਦਾ 7 ਕਿਲੋ ਬਣ ਜਾਂਦਾ ਜੀ। ਤੇ ਇਹ ਸਪਰਾਊਟ ਜਿਹੜਾ ਨਾ ਵੈਸੇ ਵੀ ਬੜਾ ਹਾਂਜੀ ਇਹਨੂੰ ਕਹਿੰਦੇ ਵੀਟ ਸਪਰਾਊਟਸ ਜਿਹੜੇ ਨਾ ਜੀ। ਇਹ ਮੁਖਤਲਿਫ ਦਾਲਾਂ ਦੇ ਤੋਂ ਵੱਢ ਕੇ ਦੇ ਖਾਣੇ? ਨਹੀਂ, ਅਸੀਂ ਪੂਰਾ ਹੀ ਪਾ ਦੇਣਾ ਉਹਨੇ। ਦਾਣੇ ਵੀ ਖਾਈ ਜਾਵੇ ਜੀ, ਇਹ ਜਿਹੜਾ ਇਹ ਦਾਣਾ ਵੀ ਖਾਵੇ ਜੀ, ਕੀ ਫਰਕ? ਕੋਈ ਮਸਲਾ ਨਹੀਂ, ਇਹ ਦਾਣਾ ਵੀ ਖਾ ਜਾਏਗਾ, ਜਿਹੜਾ ਵੀ ਖਾ ਜਾਏਗਾ। ਹੇਠਾਂ ਕੀ ਪਾਇਆ ਹੈ ਇਹਦੇ? ਕੁਛ ਵੀ ਨਹੀਂ ਪਾਇਆ, ਸਿਰਫ ਕਣਕ ਪਾਈ ਹੈ ਜੀ ਬਸ। ਇਹ ਵੀਟ ਗ੍ਰਾਸ, ਇਹ ਤੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਲੈਦਾ ਤੋਂ ਹਾਈਡਰੋਪੋਨਿਕ ਚਾਰਾ ਕਿੱਦਾਂ ਘਰ 'ਚ ਬਣਾ ਕੇ ਤੇ ਲੋਕ ਆਪਣੀ ਛੱਤਾਂ ਦੇ ਘਰਾਂ ਦੇ ਵਿੱਚ ਕੋਈ ਡੰਗਰ ਪਾਲ ਸਕਦੇ, ਮੱਝਾਂ ਬੱਕਰੀਆਂ ਪਾਲ ਸਕਦੇ। ਇਹਦੇ ਲਈ ਕੋਈ ਪੱਠੇ ਲਾਉਣ ਦੀ ਲੋੜ ਨਹੀਂ। ਤੁਸੀਂ 1 ਮੁਰੱਬੇ ਦਾ ਚਾਰਾ ਜਿਹੜਾ ਨਾ ਇੱਕ ਕਮਰੇ 'ਚੋਂ ਲੈ ਸਕਦੇ, 1 ਮੁਰੱਬੇ ਦਾ ਚਾਰਾ ਜਿਹੜਾ। ਵਾਹ, ਇਹਨੂੰ ਵੀਟ ਗ੍ਰਾਸ ਸਪਰਾਊਟ ਕਹਿੰਦੇ ਆ ਜੀ। ਇਹਦੇ ਤੇ ਪੂਰੀ ਇੱਕ ਵੀਡੀਓ ਬਣਾਵਾਂਗੇ ਜੀ ਕਿਸਾਨ। ਬਣਾਵਾਂਗੇ ਜੀ, ਕਿਉਂ ਨਹੀਂ, ਵੱਖਰੇ ਬਣਾਵਾਂਗੇ। ਅੱਛਾ ਅੱਛਾ, ਇੱਥੇ ਨਾ ਜੀ ਜਿੱਦਾਂ ਆਇਆ ਹੁਣ ਤੁਲਸੀ ਆ ਜੀ, ਆ ਜਿਹੜੀ ਆ ਇੱਥੇ ਮੁਖਤਲਿਫ ਜੜੀ ਬੂਟੀਆਂ ਦਾ ਇਹ ਸੈਕਸ਼ਨ ਆ ਜੀ। ਇਹ ਜਿਹੜਾ ਅਸੀਂ ਇੱਥੇ ਇਹ ਤੁਲਸੀ ਆ ਜੀ, ਇਹ ਨਿਆਜ਼ਬੋ ਨਹੀਂ, ਨਿਆਜ਼ਬੋ ਨਹੀਂ, ਆਹ ਨਿਆਜ਼ਬੋ। ਦੋਨੋਂ ਨੂੰ ਹੁਣ ਅਲੱਗ-ਅਲੱਗ ਰੱਖੋ ਆਪਣੇ ਹੱਥ 'ਚ, ਦੇਖੋ ਹੁਣ ਖੁਸ਼ਬੂ। ਨਿਆਜ਼ਬੋ ਤੁਲਸੀ ਕਰਕੇ ਦੇਖੋ, ਠੀਕ ਹੈ ਨਾ। ਇਹਨੂੰ ਕਹਿੰਦੇ ਸਵੀਟ ਬੈਜ਼ਲ, ਉਹਨੂੰ ਕਹਿੰਦੇ ਹੋਲੀ ਬੈਜ਼ਲ। ਉਹ ਹਿੰਦੂਆਂ ਦਾ ਮਜ਼ਹਬੀ ਪੌਦਾ ਹੈਗਾ, ਇਹ ਸਾਡੇ ਇੱਥੇ ਆਮ ਹੁੰਦਾ। ਹਾਂਜੀ ਇਹ ਤੁਲਸੀ ਜੀ। ਅੱਛਾ, ਇਹ ਤੁਲਸੀ, ਇਹ ਨਿਆਜ਼ਬੋ ਹੈ ਜੀ। ਇਹ ਨਿਆਜ਼ਬੋ। ਹਾਂਜੀ, ਯਾਨੀ ਕਿ ਤੁਲਸੀ ਦਾ ਤੇ ਨਿਆਜ਼ਬੋ ਦੇ ਫੁੱਲ ਦਾ ਹੀ ਬੜਾ ਫਰਕ ਹੈ ਨਾ ਜੀ। ਪੱਤੇ ਦਾ ਬੁਨਿਆਦੀ ਤੌਰ ਤੇ ਨਹੀਂ, ਖੁਸ਼ਬੂ ਦੇਖੋ ਨਾ, ਇਹਦੀ ਖੁਸ਼ਬੂ ਲੈਦਾ ਖੁਸ਼ਬੂ ਹੀ ਲੈਦਾ। ਤੁਲਸੀ ਅਸਲੀ ਤੁਲਸੀ? ਹਾਂਜੀ ਅਸਲ ਤੁਲਸੀ। ਅੱਛਾ ਅੱਛਾ, ਇੱਥੇ ਫਿਰ ਸਾਡੇ ਕੋਲ ਬਹੁਤ ਸਾਰੀਆਂ ਜੜੀ ਬੂਟੀਆਂ, ਔਰੀਗੈਨੋ ਆ, ਥਾਈਮ ਆ, ਫਿਰ ਰੋਜ਼ਮੈਰੀ ਆ, ਔਰ ਇਸ ਤੋਂ ਬਾਅਦ ਮੁਖਤਲਿਫ ਜਿਹੜੀਆਂ ਜੜੀ ਬੂਟੀਆਂ ਨੇ, ਪਾਰਸਲੇ ਆ, ਸੈਲਰੇ ਆ। ਇਹ ਰੈੱਡ ਕੈਬੇਜ ਲੱਗੀ ਹੋਈ ਆ ਹੁਣ ਸਾਡੇ। ਇਹ ਕਿਚਨ ਗਾਰਡਨ ਆ ਜੀ ਸਾਡਾ ਜੀ। ਇੱਕ ਮਿੰਟ ਕੋਈ। ਹਾਂਜੀ ਅੱਛਾ, ਇਹ ਨੇ ਭਾਈ ਤੁਸੀਂ ਦੇਖੋ ਨਾ ਜੀ, ਬੇਸਿਕਲੀ ਇਹ ਸਾਰੇ ਡਿਜ਼ਾਈਨ ਉਹ ਹੀ ਨੇ ਜਿਹੜੇ ਅਸੀਂ ਬਣਾਉਂਦੇ, ਜਿਹੜੇ ਜਿੱਥੇ ਤੁਹਾਨੂੰ ਅਸੀਂ ਲੈ ਕੇ ਵੀ ਜਾਣਾ ਕਿ ਅਸੀਂ ਇਹ ਕਿੱਦਾਂ ਬਣਾਉਂਦੇ ਹਾਂ ਉੱਥੇ ਜੀ ਸਾਰੀਆਂ ਚੀਜ਼ਾਂ। ਔਰ ਅਸੀਂ ਚਾਹੁੰਦੇ ਹਾਂ ਕਿ ਉੱਥੇ ਤੁਹਾਡੇ ਇਲਾਕੇ ਦੇ ਕੋਈ ਬੰਦੇ 2-4 ਆ ਕੇ ਸਿੱਖਣ, ਔਰ ਇਹ ਉੱਥੇ ਵੀ ਇੱਕ ਇੰਡਸਟਰੀ ਬਣੇ ਇਹ ਜਿਹੜੀ ਆ, ਇਨਸ਼ਾਅੱਲਾ। ਔਰ ਇਹਨੂੰ ਅਸੀਂ ਉੱਥੇ ਲੋਕ ਬਣਾ ਕੇ, ਇਹ ਆਮ ਮਿਸਤਰੀ ਜਿਹੜਾ ਕੰਮ ਕਰਦਾ ਇਹਨੂੰ 1-2 ਦਿਨਾਂ ਸਿੱਖ ਸਕਦਾ ਇਸ ਕੰਮ ਨੂੰ। ਆ ਘਰ ਜੋਗੀਆਂ ਸਬਜ਼ੀਆਂ ਹਾਂਜੀ, ਇਹ ਕਿਚਨ ਗਾਰਡਨ ਆ ਜੀ। ਆ ਦੇਖੋ ਮਿਰਚਾਂ ਲੱਗੀਆਂ ਜੀ ਗਮਲਿਆਂ ਦੇ ਵਿੱਚ, ਬਤਾਉ ਲੱਗੇ ਜੀ, ਭਿੰਡੀ ਲੱਗੀ, ਉਹ ਰੈੱਡ ਕੈਬੇਜ ਆ ਜੀ, ਉਹ ਗੋਭੀ। ਹਾਂਜੀ ਸੁਰਖ ਰੰਗ ਦੀ, ਬਹੁਤ ਆਲਾ ਨਿਕਲਦੀ, ਤੁਹਾਨੂੰ ਕੱਟ ਕੇ ਦਿਖਾਣੇ, ਬਲਕਿ ਆਓ ਇੱਕ ਤੋੜਦੇ ਆ ਜੀ ਉਹਦਾ। ਅੱਛਾ, ਰੈੱਡ ਕੈਬੇਜ ਜੀ ਜਿਹੜਾ। ਨਹੀਂ ਉਹ ਕਰਨੀ ਕੀ? ਮੇਨ ਚੀਜ਼ ਤੇ ਫਰਮਾ ਹੈ। ਫਰਮਾ ਇੱਥੇ ਬਣਾਇਆ ਜੀ, ਉਹ ਤੁਹਾਨੂੰ ਉਹੀ ਬਣਾਉਣਾ ਦੱਸ ਦੇਣਾ ਕਿੱਦਾਂ ਬਣਦਾ ਜੀ। ਨਹੀਂ, ਇਹ ਗੋਭੀ ਪਕਾਣੇ ਹੈ? ਹਾਂਜੀ ਇਹ ਲੈਮਨ ਗ੍ਰਾਸ ਆ ਜੀ। ਬਤਾਉ ਤੁਹਾਡੇ ਵੀ ਖਰਾਬ ਹੋ ਗਏ? ਨਹੀਂ, ਬਤਾਉ ਅਸੀਂ ਹੁਣ ਨਵੇਂ ਲਾਤੇ ਆ ਜੀ, ਪਿਛਲੇ ਸਾਲ ਵਾਲੇ ਆ ਜੀ। ਆ ਚਿੱਟੇ ਬਤਾਉ, ਨਵਾਂ ਕੰਮ ਦੇਖ ਲੈ। ਉਹ ਭਾਈ ਚਿੱਟੇ ਬਤਾਉ ਬਈ। ਹਾਂਜੀ ਆ ਜਾ। ਹਾਂਜੀ ਭਾਈ, ਇਹ ਦੇਖੋ ਇੱਕ ਫੁੱਲ ਤੋੜਦੇ ਆ ਜੀ। ਹਾਂ, ਖਲੋ ਜਾਓ ਜੀ ਇੱਕ ਵਾਰੀ। ਹਾਂਜੀ, ਇਹ ਰੈੱਡ ਕੈਬੇਜ ਇਹਨੂੰ ਕਹਿੰਦੇ ਆ ਜੀ। ਇਹ ਅੰਦਰੋਂ ਜਿੱਦਾਂ ਬੰਦੇ ਦਾ ਦਿਮਾਗ ਹੁੰਦਾ ਨਾ, ਉਹਦੇ ਵਾਸਤੇ ਬੜੀ ਬਿਹਤਰੀਨ ਚੀਜ਼ ਹੈਗੀ ਹੈ ਜੀ। ਬਾਉ ਖਾਲਦ ਨੂੰ ਆ ਲੈਣ ਦਿਓ ਜੀ। ਹਾਂਜੀ, ਇਹ ਤੁਸੀਂ ਇੱਕ ਆ ਤੋੜੋ ਜੀ, ਬਲਕਿ ਅੱਛਾ ਫੜਿਓ ਜੀ ਰਾਣਾ ਸਾਹਿਬ। ਇਹਨੂੰ ਤੋੜੋ।
ਇਹਨੂੰ ਤੋੜ ਕੇ ਤੇ ਇਹ ਕੱਢ ਲਓ ਜੀ। ਉੱਤੋਂ ਤੋੜਾਂ ਹਾਂਜੀ ਤੇ ਹਾਂਜੀ, ਜੜੋਂ ਉੱਤੋਂ ਤੋੜ ਲਓ, ਇੱਥੋਂ ਤੋੜ ਲਓ ਜੀ ਬਸ। ਅੱਛਾ ਔਰ ਤੁਸੀਂ ਜਿੱਦਾਂ ਜਿੱਦਾਂ ਇਹ ਖੁੱਲਦਾ ਜਾਏਗਾ ਨਾ ਜੀ, ਤੁਹਾਨੂੰ ਨਜ਼ਰ ਆਉਂਦਾ ਜਾਏਗਾ ਕਿ ਕੈਸੀ ਚੀਜ਼ ਹੈਗੀ ਹੈ ਜੀ ਇਹ ਜਿਹੜੀ। ਅੱਛਾ ਔਰ ਖਾਣ 'ਚ ਬੜੀ ਆਲਾ ਵਾ, ਔਰ ਇਹਦੀ ਕਹ ਲਓ ਪੱਕਦੀ ਬੜੀ ਆਲਾ ਵਾ। ਇਹ ਤੁਸੀਂ ਦੇਖੀ ਜਾਓ, ਔਰ ਬਹੁਤ ਬਿਲਕੁਲ ਕਰੰਚੀ ਹੁੰਦੀ ਆ, ਕਰੰਚ ਜਿੱਦਾਂ ਨਾ ਹੁੰਦਾ ਇਸ ਤਰ੍ਹਾਂ ਦਾ। ਇਹ ਕਿਤਨੇ ਦਿਨਾਂ 'ਚ ਤਿਆਰ ਹੁੰਦੀ ਹੈ? ਇਹ ਦੇਖੋ ਨਾ, ਇਹ ਦੇਖੋ ਲਓ ਜੀ ਕੈਸੀ ਇਹ ਚੀਜ਼ ਹੈ ਬੰਦ ਜੀ। ਗੋਭੀ ਦੀ ਨਸਲ ਹੈ ਹਾਂਜੀ ਹਾਂਜੀ, ਔਰ ਲੇਕਿਨ ਬਹੁਤ ਆਲਾ ਦੱਸ, ਇੰਨੀ ਕਿ ਤੁਸੀਂ ਖਾਓਗੇ, ਅੱਛਾ ਇਹ ਖਾ ਕੇ ਦੇਖੋਗੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਇਹ ਅਸਮਾਨ ਭਾਈ ਖਾ ਕੇ ਦੇਖੋ, ਤੁਹਾਨੂੰ ਟੇਸਟ ਆ ਬਿਲਕੁਲ ਆਰਗੈਨਿਕ ਆ, ਕੋਈ ਸਪਰੇਅ ਨਹੀਂ ਇਹਨੂੰ ਕਦੀ ਕੀਤੀ। ਅਸਮਾਨ ਭਾਈ ਚੈੱਕ ਕਰੋ, ਐ ਕਰੰਚੀ ਤਰ੍ਹਾਂ ਮੂੰਹ 'ਚ ਪੱਕ ਜਾਂਦੀ ਹੈ ਜੀ ਸਾਰੀ ਜਿਹੜੀਆਂ ਨਾ ਜੀ। ਔਰ ਟੇਸਟ ਬੜਾ ਅੱਛਾ ਜੀ ਇਹਦਾ। ਟੇਸਟ ਵੀ ਅੱਛਾ। ਹਾਂਜੀ, ਤੇ ਇਹਨੂੰ ਤੁਸੀਂ ਅਸਮਾਨ ਭਾਈ ਇੱਥੋਂ ਖਾਓ। ਜਾਮਣੀ ਅੱਛਾ, ਅੰਦਰੋਂ ਖੜਕਦਾ ਜੀ ਬਿਲਕੁਲ ਦੰਦ। ਹਾਂਜੀ ਬਿਲਕੁਲ ਖੜਕਦੇ ਜੀ। ਹਾਂਜੀ ਅੰਨੇ ਭਾਈ ਇਹ ਜਿਹੜਾ ਨਾ ਇਹ ਸੋਏ ਆ ਜੀ, ਇਹ ਦਿਲ ਇਹਨੂੰ ਕਹਿੰਦੇ, ਦਿਲ ਜਿਹੜਾ ਆਮ ਤੌਰ ਤੇ ਨਾ ਇੰਗਲਿਸ਼। ਔਰ ਇਹ ਬੜੀ ਖੂਬਸੂਰਤ ਹਰਬਸ ਆ ਜਿਹੜੀ ਕਿ ਬਹੁਤ ਸਾਰੀਆਂ ਬਿਮਾਰੀਆਂ 'ਚ, ਬਹੁਤ ਸਾਰੀਆਂ ਚੀਜ਼ਾਂ ਇਨਸਾਨੀ ਸਿਹਤ ਵਾਸਤੇ ਇਸਤੇਮਾਲ ਹੁੰਦੀ ਹੈ ਜੀ। ਨਾਲ ਕੱਦੂ ਲਾਏ ਘਰੇ ਹੀ ਹੈ। ਹਾਂਜੀ ਹਾਂਜੀ, ਇਹ ਸਾਰਾ ਕਿਚਨ ਗਾਰਡਨ ਆ ਜੀ। ਇਹ ਘਰ ਦੀਆਂ ਸਾਰੇ ਸਬਜ਼ੀਆਂ ਦੇਖੋ, ਆਹ ਕਰੇਲੇ ਹੁਣ ਸ਼ੁਰੂ ਹੋਣ ਲੱਗੇ ਵਿੱਚੇ, ਕਰੇਲੇ, ਕੱਦੂ, ਤੋਰੀਆਂ ਸਾਰੀਆਂ ਇਹਨੂੰ ਸਾਦੇ ਆ ਜੀ ਕਿਚਨ ਗਾਰਡਨ। ਹਾਂਜੀ ਅੱਛਾ, ਸਾਡਾ ਨਾ ਜੀ ਵਿੱਚੋਂ ਮੋਬਾਈਲ ਤਪ ਗਿਆ ਸੀ ਹਾਂਜੀ। ਤੇ ਅਸੀਂ ਵਿੱਚੋਂ ਝਟਕ ਨੂੰ ਠੰਡਾ ਕਰਕੇ ਨਾ ਤੇ ਫਿਰ ਅਸੀਂ ਦੁਬਾਰਾ ਆਏ ਹਾਂ। ਰੈੱਡ ਕੈਬੇਜ ਤੇ ਗੱਲ ਕਰ ਦਿਓ ਨਾ ਜੀ। ਹਾਂਜੀ, ਆ ਅਸੀਂ ਖਾਦਾ ਜੀ ਤੇ ਮੈਂ ਕਹਿੰਦਾ ਕਿਆ ਬਾਤ ਆ। ਸੁਰਖ ਗੋਭੀ ਆ ਲਾਲ, ਹਾਂਜੀ ਲਾਲ ਗੋਭੀ ਹਾਂ। ਤੇ ਆ ਲੱਗੀ ਹੈਗਾ ਇਹ ਇਦਾਂ ਭਿੰਡੀ ਲੱਗੀ ਆ ਜੀ। ਇਹ ਅਦਰਕ ਇਹਦੇ ਥੱਲੇ ਲਾਇਆ ਜੀ ਅਸੀਂ, ਬਸ ਹਾਲੇ ਗੰਢੀਆਂ ਲਾਈਆਂ ਜੀ ਅਦਰਕ ਦੀਆਂ, ਇਸ ਵਾਸਤੇ ਛਾਂ ਕੀਤੀ ਹੈ ਜੀ। ਹਾਂ ਚੱਲ ਇਹ ਪੈਣੀ। ਚਿੱਟਾ ਬਤਾਉ ਜੀ, ਹਾਂ ਬਤਾਉਂ ਦੇਖਿਆ ਤੇ ਜੀ। ਇਹ ਲੈਮਨ ਗ੍ਰਾਸ ਆ ਜੀ, ਇਹ ਤੇ ਹਲਦੀ ਲੱਗੀ ਹੈ ਜੀ ਨਾਲ। ਅੱਛਾ ਵਾਹ ਬਈ। ਹਾਂਜੀ ਆ ਫੁੱਲ ਇਸ ਪਾਸੋਂ ਦਿਖਾਓ ਜੀ। ਹਾਂਜੀ, ਫੁੱਲ ਤੁਸੀਂ ਇਧਰੋਂ ਆ ਕੇ ਦਿਖਾਓ ਇਹ ਜੀ। ਗੁਲਚੀਨ ਆ ਜੀ। ਹਾਂਜੀ, ਬਹੁਤ ਖੂਬਸੂਰਤ ਖੁਸ਼ਬੂ ਜੀ। ਜਾਂ ਸ਼ਨੀਲ ਦੇ ਬਣਾਏ ਹੁੰਦੇ ਇਦਾਂ ਦੇ ਫੁੱਲ। ਬੜੀ ਜੜੀ ਬੂਟੀ ਲਾਈ ਹੈ ਜੀ, ਕਿਆ ਬਾਤ ਆ। ਮੈਂ ਕਹਿੰਦਾ ਨਜ਼ਾਰਾ ਆ ਗਿਆ। ਮੈਂ ਵੀ ਨਾ ਜੀ ਆਪਣਾ ਉੱਥੇ ਇਦਾਂ ਹੀ ਬਣਾਉਣਾ ਦਾ ਦਿਲ ਆ ਵੀ ਡੇਰੇ ਦੇ ਉੱਤੇ ਦਿਲ ਲੱਗੇ, ਹਾਂਜੀ ਇਦਾਂ ਲੱਗੇ ਹੁਣ ਜੜੀ ਬੂਟੀ। ਜਿੰਨੇ ਵੀ ਟੂਰਿਸਟ ਆਣ ਇੱਥੇ ਅੰਜਾ ਵੈਸੇ ਬੱਕਰੀਆਂ ਛੋਟੀ ਛੋਟੀਆਂ ਰੱਖੀਆਂ ਜੀ ਬਸ। ਟੂਰਿਸਟ ਨਾਮ ਹੀ ਆਣ, ਸਾਨੂੰ ਸਾਡਾ ਤਾਂ ਦਿਲ ਲੱਗੇ। ਲੇਕਿਨ ਦੇਖੋ, ਅਗਰ ਤੁਸੀਂ ਲੋਕਾਂ ਦੀ ਖੁਸ਼ੀ ਦਾ ਬਾਇਸ ਬਣ ਜਾਓ, ਅਗਰ ਤੁਸੀਂ ਲੋਕਾਂ ਦੇ ਚਿਹਰਿਆਂ ਤੇ ਸਮਾਈਲ ਆਉਣ ਲੱਗ ਪਵੇ ਤੁਹਾਡੀ ਵਜ੍ਹਾ ਤੋਂ, ਇਹ ਤੋਂ ਵੱਡਾ ਸਦਕਾ ਜਾਰੀਆ ਕੀ ਹੋ ਸਕਦਾ। ਸੁਭਾਨ ਅੱਲਾਹ। ਤੇ ਇਸ ਵਾਸਤੇ ਮੈਂ ਕਹਿੰਦਾ ਲੋਕ ਆਣ ਤੇ ਉਹ ਇਹ ਕੈਲੀ ਅੰਡਰ ਇਹਨੂੰ ਕਹਿੰਦੇ ਜੀ, ਇਹ ਸ਼ਾਮ ਨੂੰ ਖਿਲ ਜਾਣਾ ਜੀ ਨੇ ਸਾਰਾ ਜੀ। ਅੱਛਾ ਤੇ ਦੇਖੋ ਜੀ, ਇਹ ਪੁਰਾਣੇ ਪੁਰਾਣੇ ਦਰਵਾਜ਼ੇ ਹਾਂ ਦੇਖੋ ਨਾ ਜੀ, ਇਦਾਂ ਦੀਆਂ ਚੀਜ਼ਾਂ ਉੱਥੇ ਹੌਲੀ ਹੌਲੀ ਤੁਹਾਡੇ ਕੋਲ ਇਕੱਠੀਆਂ ਹੋ ਜਾਣਗੀਆਂ ਸਾਰੀਆਂ। ਤੇ ਜਿਹੜਾ ਨਾ ਜੀ, ਨਹੀਂ ਜੀ ਅਸੀਂ ਬਹੁਤ ਕੁਝ ਸਿੱਖਿਆ ਤਾਰਕ ਤਨਵੀਰ ਸਾਹਿਬ ਕੋਲੋਂ। ਬੜੇ ਸਾਡੇ ਦਿਮਾਗ ਦੇ ਵਿੱਚ ਤਜਰਬੇ ਆਏ ਆ ਜਿਹੜੇ ਅਸੀਂ ਕਰ ਸਕਦੇ ਹਾਂ। ਅਸੀਂ ਜਿੱਥੋਂ ਉੱਤੇ ਚੜ੍ਹੇ ਸੀ ਨਾ, ਉਹ ਸ਼ੁਰੂ 'ਚ ਜਿੱਥੋਂ ਅਸੀਂ ਫਿਲਮ ਸ਼ੁਰੂ ਕੀਤੀ ਆ, ਅਸੀਂ ਵਿਖਾਉਂਦੇ ਆ ਵੀ ਉਹਦੇ ਹੇਠ ਹੁਣ ਅਸੀਂ ਵੜਨ ਲੱਗੇ ਆ ਵੀ ਹੇਠ ਉਹਨਾਂ ਨੇ ਕਿੱਦਾਂ ਕਰਕੇ ਉਹ ਬਣਾਈ ਹੋਈ ਆ। ਇੱਥੋਂ ਲੈ, ਰੁਕਦੇ ਜੀ ਲੱਗਦਾ ਇਧਰ ਨੂੰ ਮੂੰਹ ਕਰੀ ਇੱਕ ਵਾਰੀ। ਆ ਚਾਰੇ ਪਾਸੇ ਬੋਰਡ ਲਾਏ ਆ ਤਾਂ ਬੋਰਡ ਵੀ ਦੇਖ ਕੇ ਐਸੇ ਤੇ ਇਹਨਾਂ ਨੇ ਕਦੀ ਇਹਨੂੰ ਵੱਡਿਆ ਨਹੀਂ, ਕੋਈ ਕਾਂਡ ਜਾਂਟ ਨਹੀਂ ਕਰੀ, ਉਦਾਂ ਦੇ ਉਦਾਂ ਹੀ ਆ ਕੁਦਰਤੀ। ਆ ਜੰਗਲ ਬਣਿਆ ਹੇਠ, ਵੇਖ ਲੱਕੜਾਂ ਪਈਆਂ, ਪੱਤੇ ਪਏ, ਤੇ ਮਾਲੂਮ ਹੁੰਦਾ ਵੀ ਜਿਵੇਂ ਤੁਸੀਂ ਇੱਕ ਜੰਗਲ ਚ ਛੋਟੇ ਜਿਹੇ ਜੰਗਲ। ਇੱਕ ਦੁਨੀਆ 'ਚ ਕਿਹੜਾ ਵੱਡਾ? ਇਹ ਜਿਹੜਾ ਨਾ ਜੀ ਵੱਡਾ ਜੰਗਲ, ਪੁਰਾਣਾ ਜੰਗਲ, ਐਮਾਜ਼ਨ ਦਾ, ਐਮਾਜ਼ਨ ਦੇ ਜੰਗਲ ਹਾਂ ਸਭ ਤੋਂ ਦੁਨੀਆ ਦਾ ਵੱਡਾ ਅਸੀਂ ਜੀ ਇਸ ਟਾਈਮ ਐਮਾਜ਼ਨ ਦੇ ਵਿੱਚ ਆ, ਗੱਟ ਵਾਲਾ ਐਮਾਜ਼ਨ ਦੇ ਵਿੱਚ ਜਿਹੜਾ ਲੈਲਪੁਰ ਗੱਟ ਇੱਧਰ ਆਓ, ਇਹ ਦੇਖੋ ਐਮਾਜ਼ਨ ਦਾ ਜੰਗਲ ਪੂਰਾ ਤੁਹਾਨੂੰ ਨਜ਼ਰ ਆਏਗਾ ਕਿ ਇਹ ਦੇਖੋ ਪਿੱਛੇ ਪੂਰਾ ਇੱਕ ਜੰਗਲ ਦਾ ਮਾਹੌਲ ਆ। ਦੇਖੋ ਜੀ, ਇਹ ਘਰ ਦਾ ਮਾਹੌਲ ਤੁਹਾਨੂੰ ਦਿਖਾ ਰਿਹਾ ਵੀ ਘਰ ਦੇ ਵਿੱਚ ਐਮਾਜ਼ਨ ਜੰਗਲ ਬਣਾਇਆ। ਦੇਖੋ ਗੱਲ ਸ਼ੌਕ ਦੀ ਆ, ਗੱਲ ਕਰਨ ਦੀ ਆ, ਗੱਲ ਹੱਥ ਹਿਲਾਉਣ ਦੀ ਆ। ਤੁਹਾਨੂੰ ਦੱਸੀ ਨਹੀਂ ਗੱਲ ਜਿਹੜੀ ਵੀ ਮੈਂ ਕਹਾ ਜਾਵਾਂ ਨਾ, ਮੈਂ ਚੱਲਿਆ ਮੈਂ ਚੱਲਿਆ ਮੈਂ ਚੱਲਿਆ, ਤੂੰ ਕਿੱਥੇ ਚੱਲਿਆ? ਨਹਾ ਧੋ ਕੇ ਕੱਪੜਾ ਜਿਹੜਾ ਪਾ ਕੇ ਸਟਾਪ ਤੇ ਜਾ, ਫਿਰ ਲਾੜੀ ਚੜੇਗਾ, ਫਿਰ ਜਾ ਕਿਤੇ ਜਾਊਂਗਾ। ਜਦੋਂ ਸਫ਼ਰ ਸ਼ੁਰੂ ਹੀ ਨਹੀਂ ਕੀਤਾ ਤੇ ਪਹੁੰਚੇਗਾ ਕਿੱਥੇ? ਫਿਰ ਤਾਂ ਕਹੀ ਜਾਏਗਾ ਮੈਂ ਚੱਲਿਆ ਚੱਲਿਆ। ਐਂ ਭਾਈ ਛੋਟਾ ਜਿਹਾ ਮਹਿਮਾਨਾਂ ਦਾ ਇੱਕ ਸਾਡਾ ਕਲਚਰ ਜਿਹੜਾ ਸਾਡਾ ਸੀ ਪੰਜਾਬ ਦਾ, ਉਸ ਦੇ ਮਧਾਣੀਆਂ ਪਈਆਂ ਨੇ ਜੀ, ਤੇ ਚਰਖਾ ਪਿਆ ਜੀ ਸਾਰਾ। ਜੋ ਤੁਸੀਂ ਦੇਖੋ ਨਾ, ਜਿਹੜਾ ਸਾਡੇ ਪੁਰਾਣੀਆਂ ਨਾਨੀਆਂ ਦਾਦੀਆਂ ਕੱਤਦੀਆਂ ਸੀ, ਇਹ ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਪੰਜਾਬ 'ਚ ਇਹ ਮਧਾਣੀ ਵੀ ਸੀਗੀ, ਇਹ ਚਰਖਾ ਵੀ ਸਾਡਾ ਸੀਗਾ, ਇਹ ਸਾਡਾ ਹਿੱਸਾ ਸੀ ਕਲਚਰ ਦਾ, ਪੰਜਾਬ ਦੇ ਕਲਚਰ ਦਾ ਹਿੱਸਾ ਸੀ ਸਾਰਾ। ਤੇ ਇਹ ਦੇਖੋ ਕੜਵੰਜੀ ਦੇ ਨਾਲ ਘੜੇ ਜਿਹੜੇ ਦੇਖੋ ਨਾ, ਇਹ ਸਾਡਾ ਹਿੱਸਾ ਸੀ। ਇਹ ਰੰਗੀਲੇ ਮੰਜੇ, ਇਹ ਮੂੜੇ, ਇਹ ਸਾਡੀਆਂ ਸਾਰੀਆਂ ਪੰਜਾਬ ਦਾ ਕਲਚਰ ਸੀ ਸਾਰਾ। ਮੈਂ ਬੜਾ ਰਾਜ਼ੀ ਹੋਇਆ ਤਾਰਕ ਸਾਹਿਬ ਨੇ ਆਪਣੀ ਰਹਿਤਲ ਬਹਿਤਲ ਦੇ ਨਾਲ ਜੁੜੇ, ਆਪਣੀ ਅਸਲ ਆਪਣੇ ਪਿਛੋਕੜ ਦੇ ਨਾਲ ਜੁੜੇ ਆ ਵੀ ਅੱਜ ਵੀ ਆਪਣੇ ਸੱਜੇ ਖੱਬੇ ਉਦਾਂ ਹੀ। ਉਹਨਾਂ ਨੂੰ ਆਓ ਜੀ ਇੱਧਰ ਨੂੰ। ਇਹ ਹੇਠਾਂ ਪੂਰਾ ਜਿੱਥੇ ਅਸੀਂ ਉੱਤੇ ਫਿਰਦੇ ਅੰਨਾ ਭਾਈ ਸਿਰਫ ਇਹ ਇਹਦੇ ਪਿੱਛੇ ਇੱਕ ਨਾ ਸੋਚ ਆ, ਆ ਸਿਰਫ ਪੱਤਾ ਹੀ ਨਹੀਂ ਪਿਆ,
ਇਹ ਬੇਸਿਕਲੀ ਅਸੀਂ ਇਹ ਜਿਹੜਾ ਹੁੰਦਾ ਨਾ ਡ੍ਰੌਪ ਨੂੰ ਵੀ ਅਸੀਂ ਜ਼ਾਇਆ ਨਹੀਂ ਕਰਦੇ, ਇਹ ਕੰਪੋਸਟ ਖਾਦ ਬਣ ਰਹੀ ਹੈ ਜੀ ਸਾਰੇ। ਇਹਦੇ ਨੀਚੇ 1-1 ਫੁੱਟ ਖਾਦ ਪਈ ਹੈ, ਇਹੀ ਅਸੀਂ ਸਬਜ਼ੀਆਂ ਨੂੰ ਪਾਉਂਦੇ ਆ ਸਾਰੇ, ਕਿਉਂਕਿ ਹਰ ਸਾਲ ਪੱਤਾ ਗਿਰਨਾ ਹੁੰਦਾ, 1 ਸਾਲ ਦਾ ਪਤਾ ਹੀ ਚੁੱਕ ਕੇ ਸਬਜ਼ੀਆਂ 'ਚ ਪਾ ਦਿੰਦੇ ਆ, ਮੁੜ ਕੇ ਦੁਬਾਰਾ ਫਿਰ ਇੱਥੇ ਕੰਪੋਸਟ ਲੀਫ ਕੰਪੋਸਟ ਬਣ ਜਾਂਦੀ ਹੈ। ਤੇ ਹਾਂਜੀ ਜੀ ਇਹ ਬੇਸਿਕਲੀ ਇਹ ਵੀ ਇੱਕ ਪੂਰਾ ਥੀਮ ਹੈ ਇਹਦੇ ਪਿੱਛੇ ਸਾਰਾ। ਦੇਖੋ ਜੀ ਰੁੱਖਾਂ ਦੇ ਮੁੱਢਾਂ ਦੇ ਵਿੱਚ ਨਾ ਨਿੱਕੀ ਨਿੱਕੀ ਘੜੀਆਂ ਉੱਤੇ ਚੱਪਣ ਪਏ ਆ ਤੇ ਮਿੱਟੀ ਦੇ ਭਾਂਡੇ ਤੇ ਆ ਝੂਟਾ ਲੱਗਿਆ। ਲੈ ਲੈ ਗੱਲ ਕਰ ਲੈ, ਇੱਥੇ ਦੁੱਖ ਮੁੱਕ ਜਾਂਦੇ ਆ। ਕਿੱਡਾ ਵੀ ਦਿਮਾਗ ਹੋਵੇ ਨਾ ਪਰੇਸ਼ਾਨ ਘਾਬਰਿਆ ਬੰਦਾ ਹੋਵੇ, ਇਦਾਂ ਦੀ ਥਾਂ ਦੇ ਉੱਤੇ ਬੰਦੇ ਨੂੰ ਉਂਝ ਹੀ ਤਾਕਤ ਮਿਲ ਜਾਂਦੀ। ਕਿਉਂ? ਬੰਦੇ ਦੀ ਰੂਹ ਜਾ ਕੇ ਕੁਦਰਤ ਨਾਲ ਰਲ ਜਾਂਦੀ। ਕਿਉਂ ਜੀ? ਬਿਲਕੁਲ ਬਿਲਕੁਲ ਜੀ ਸਹੀ। ਇਹ ਤਾਂ ਜੀ ਹਜੇ ਤਾਰਕ ਤਨਵੀਰ ਸਾਹਿਬ ਦਾ ਨਾ ਜੀ ਤੁਹਾਨੂੰ ਇੱਕ ਰੁੱਖ ਦਿਖਾਇਆ ਵੀ ਇਹ ਆਉਣ ਵਾਲੇ ਬੰਦੇ ਨਾਲ ਕਿੱਦਾਂ ਵਰਤਦੇ ਆ, ਕਿੱਦਾਂ ਪਿਆਰ ਕਰਦੇ ਆ। ਸਾਡੀ ਰਹਿਤਲ ਬਹਿਤਲ ਪੰਜਾਬ ਦੀ, ਸਾਡੇ ਲੈਲਪੁਰ ਦਾ ਬੜਾ ਵੱਡਾ ਨਾਮ ਆ ਤਾਰਕ ਤਨਵੀਰ ਸਾਹਿਬ। ਮੈਂ ਬਰੀਕੀ ਦੇ ਵਿੱਚ ਤਾਰਫ ਤਾਂ ਨਹੀਂ ਕਰਿਆ ਕਿਉਂਕਿ ਇਹਨਾਂ ਨੂੰ ਬਹੁਤ ਬੰਦੇ ਦੇਖਦੇ ਆ ਤੇ ਇਹਨਾਂ ਨਾਲ ਖਲੋ ਕੇ ਤਾਂ ਸਾਡਾ ਤਾਰਫ ਹੋਣਾ। ਇਹ ਤਾਂ ਐਸੀ ਸ਼ਖਸੀਅਤ ਆ। ਇਹਨਾਂ ਨੇ ਆਪਣੇ ਪੰਜਾਬ ਵਾਸਤੇ ਕੀ ਕੀਤਾ, ਆਪਣੇ ਕਿਸਾਨ ਵਾਸਤੇ ਕੀ ਕੀਤਾ, ਤੇ ਉਹ ਹੁਣ ਅਸੀਂ ਬਹਿ ਕੇ ਤੁਹਾਡੇ ਤੱਕ ਗੱਲ ਪੂਰੀ ਪਹੁੰਚਾਉਂਦੇ ਆ। ਜਿਹੜੀ ਗੱਲ ਤੁਹਾਨੂੰ ਸ਼ੁਰੂ 'ਚ ਕੀਤੀ ਸੀ ਨਾ ਵੀ ਘਾਟੇ ਤੋਂ ਮੁਨਾਫੇ ਵੱਲ ਨੂੰ ਅਸੀਂ ਕਿੱਦਾਂ ਜਾਣਾ, ਤੇ ਇਹਨਾਂ ਦਾ ਘਰ ਤੁਹਾਨੂੰ ਦਿਖਾਇਆ, ਥੋੜਾ ਜਿਹਾ ਸਿਰਫ ਦਿਖਾਇਆ ਵੀ ਇੱਕ ਤੁਹਾਨੂੰ ਪਤਾ ਲੱਗ ਜੇ ਵੀ ਇਸ ਬੰਦੇ ਦੀ ਕੁਦਰਤ ਨਾਲ ਪਿਆਰ ਕਿੱਦਾਂ ਦਾ। ਤੇ ਗਾਂ ਹੁਣ ਬਹਿ ਕੇ ਗੱਲ ਕਰਦੇ ਆ ਤੇ ਉਹ ਅਸਲ ਜਿਹੜਾ ਮੁਖੜਾ ਨਾ ਇਹਨਾਂ ਦਾ ਉਹ ਤੁਹਾਡੇ ਤੱਕ ਪਹੁੰਚਾਉਂਦੇ ਆ ਤਾਰਕ ਤਨਵੀਰ ਸਾਹਿਬ ਦਾ। ਤੇ ਇੱਥੇ ਇੱਕ ਵਾਰੀ ਬਟਨ ਦਬ ਲਓ, ਇਹ ਟੋਟਾ ਵੱਖਰੇ ਬਣ ਜੂਗਾ ਔਰ ਨਵਾਂ ਫਿਰ ਤੁਹਾਨੂੰ ਵੱਖਰੇ ਦਿਖਾਉਂਦੇ ਆ। ਆਜੋ, ਬੜੀ ਮਿਹਰਬਾਨੀ। ਨਾ ਭਾਈ ਆਪਾਂ ਇੰਨੇ ਦੇ 'ਚ ਇੱਕ ਫੈਕਟਰੀ ਦੇਖ ਆਈਏ ਜਿਹੜੀ ਗਮਲੇ ਬਣਾਉਣ ਵਾਲੀ, ਜਿੱਥੇ ਉਹ ਛੋਟੀ ਜਿਹੀ ਇਨੋਵੇਸ਼ਨ। ਤਾਰਕ ਤਨਵੀਰ ਸਾਹਿਬ ਦਾ ਕਹਿਣ ਇਹ ਆ ਵੀ ਜਿਹੜਾ ਕੰਮ ਅਸੀਂ ਜਾਣਦੇ ਆ ਨਾ, ਉਹ ਕੋਈ ਬੰਦਾ ਵੀ ਸਿੱਖਣਾ ਚਾਹੁੰਦਾ, ਸਾਡੇ ਬੂਹੇ 24 ਘੰਟੇ ਖੁੱਲੇ ਆ। ਉਹ ਜਿੱਦਾਂ ਹੋਰ ਕੰਮ ਵੀ ਤੁਹਾਨੂੰ ਦੱਸਦੇ ਆ ਵੀ ਇਹ ਕੀ ਸਿਖਾ ਸਕਦੇ ਆ, ਕੀ ਫਾਇਦਾ। ਇਹ ਚੱਲਦਾ ਖੂਹ ਆ ਤਾਰਕ ਤਨਵੀਰ ਸਾਹਿਬ। ਆ ਦੱਸਦੇ ਆ ਵੀ ਅਸੀਂ ਗਮਲੇ ਹੁਣ ਆਬਸ਼ਾਰਾਂ ਬਣਾਈਆਂ, ਕਹਿੰਦੇ ਇਹ ਆਪਣੇ ਹੱਥਾਂ ਨਾਲ ਜੇ ਕੋਈ ਬਣਾਉਣਾ ਕਿਸੇ ਨੇ ਸਿੱਖਣੀਆਂ ਹੋਣ ਤਾਂ ਸਾਡੇ ਕੋਲ ਆ ਜੇ। ਆ ਸਾਰੀਆਂ ਆਬਸ਼ਾਰਾਂ ਵੰਨ ਸਵੰਨੀਆਂ ਬਣੀਆਂ ਹੋਈਆਂ। ਇਹ ਕਾਹਦੀਆਂ ਬਣੀਆਂ? ਸੀਮੈਂਟ ਦੀਆਂ ਜੀ। ਇਹ ਸੀਮੈਂਟ ਦੀਆਂ ਬਣੀਆਂ। ਸੀਮੈਂਟ ਰੇਤ ਬਜਰੀਆ ਗਮਲੇ। ਤੇ ਇੱਥੇ ਗਮਲੇ ਤੁਹਾਨੂੰ ਦਿਖਾਉਂਦੇ ਆ ਵੰਨ ਸਵੰਨੇ ਬਣੇ ਹੋਏ ਵੀ ਕਿੱਦਾਂ ਦੀਆਂ ਡੈਕੋਰੇਸ਼ਨ ਦੀਆਂ ਛਾਵਾਂ, ਸਜਾਵਟ ਵਾਲੀਆਂ ਛਾਵਾਂ, ਫਰਨੀਚਰ ਆ ਬਹਿਣ ਖਲੋਣ ਨੂੰ। ਹਾਂਜੀ ਆ ਦੇਖੋ ਗਜ਼ੀਬੋ ਇਹਨੂੰ ਕਹਿ ਦਿੰਦੇ, ਗਾਰਡਨ ਗਜ਼ੀਬੋ ਜੀ। ਹਾਂ ਤੇ ਇਹ ਦੇਖੋ ਜਿੱਦਾਂ ਲੱਕੜੀ ਦਾ ਬੇਸਿਕਲੀ ਇਹਨੂੰ ਥੀਮ ਦਿੱਤਾ, ਜਿੱਦਾਂ ਲੱਕੜੀ ਦਾ ਕੱਟ ਕੇ ਬਣਾਇਆ ਹੁੰਦਾ। ਅਸਲ ਇਹ ਲੱਕੜੀ ਕੁਝ ਵੀ ਨਹੀਂ ਹੈਗੀ, ਇਹ ਤਾਂ ਹੁਣ ਸਿਰਫ ਟੱਚ ਦਿੱਤਾ ਨਾ। ਸੀਮੈਂਟ ਆ ਇਹ। ਹਾਂਜੀ ਦਾ ਸਾਰਾ ਹਾਂ ਕੱਟੀਆਂ ਹੋਈਆਂ ਪਾਣੀ 'ਚ। ਮਤਕਾਂ ਸੁੱਕ ਰਹੀਆਂ ਸੁੱਕਦੀ। ਤੇ ਉਹਨਾਂ ਦਾ ਕਹਿਣਾ ਵੀ ਕੋਈ ਬੰਦਾ ਇਹ ਸਿੱਖੇ ਨਾ ਆ ਕੇ ਤੇ ਅਸੀਂ ਸਿਖਾ ਦੇਵਾਂਗੇ। ਹਾਂਜੀ ਇੱਕ ਪੂਰਾ ਕਾਰੋਬਾਰ ਆ, ਕੋਈ ਬੰਦਾ ਆਪਣਾ ਕੰਮ ਕਰੇ ਜਾ ਕੇ ਕੋਈ ਨਾ ਕੋਈ। ਬਲਕਿ ਮੈਂ ਚਾਹਾਂਗਾ ਕਿ ਰਹਿਮਤ ਸ਼ਾਹ ਦੇ ਕਮ ਸੇ ਕਮ 2 ਕਾਰੀਗਰ ਜਿਹੜੇ ਇੱਥੇ ਸਿੱਖ ਕੇ ਜਾਣ, ਤਾਂ ਕਿ ਜਦੋਂ ਤੁਹਾਡੇ ਉੱਥੇ ਅਸੀਂ ਵਿਲੇਜ ਵਿੱਚ ਜਦੋਂ ਟੂਰਿਸਟ ਨੇ ਆਣਾ, ਅਸੀਂ ਬਣਾਉਣਾ ਬੈਂਚਾਂ ਦੀ ਕਮੀ ਨਾ ਹੋਵੇ, ਅਸੀਂ ਆਪਣੇ ਘਰ ਹੀ ਖੁਦ ਕਫੀਲ ਹੋਈਏ, ਬਜਾਏ ਕਿਸੇ ਦੀ ਅਸੀਂ ਕਹਿ ਲਓ ਕਿ ਕਾਣੇ ਹੋਈਏ, ਕਿਸੇ ਕੋ ਜਾ ਕੇ ਬਣਵਾ ਕੇ ਲਈਏ। ਸਾਡੇ ਖੁਦ ਪਿੰਡ 'ਚ ਬਣਨ, ਆਪਣੀ ਜ਼ਰੂਰਤ ਵੀ ਪੂਰੀ ਕਰੀਏ ਤੇ ਲੋਕਾਂ ਨੂੰ ਵੀ ਵੇਚੀਏ ਉੱਥੇ। ਵਾਹ ਵਾਹ ਵਾਹ, ਮੈਂ ਕਹਿੰਦਾ ਬੜੀ ਸੋਚ ਆ, ਬੜੀ ਕੀਮਤੀ ਸੋਚ। ਇਹ ਸੋਚ ਨਹੀਂ ਲੱਭਦੀ। ਹਾਂਜੀ ਇਹ ਸਾਰਾ ਕੁਝ ਬੱਚੇ ਸਿੱਖ ਸਕਦੇ ਨੇ ਆ ਕੇ ਇੱਥੇ ਜੀ। ਇਹ ਗਮਲੇ ਕਿੱਦਾਂ ਬਣਾਉਣੇ ਆ, ਇਹ ਡਾਈਆਂ ਕਿੱਦਾਂ ਬਣਦੀਆਂ। ਡਾਈਆਂ ਕੋਈ ਰਾਕਟ ਸਾਇੰਸ ਨਹੀਂ ਅੰਜਾ ਭਾਈ। ਆ ਇੱਕ ਡਾਈ ਹੈ ਜੀ ਬੇਸਿਕਲੀ, ਆ ਬਾਹਰਲੇ ਬੰਨੇ, ਠੀਕ ਹੈ ਨਾ ਜੀ। ਇਹ ਤੁਹਾਨੂੰ ਮੈਂ ਖੋਲ ਕੇ ਦਿਖਾਣਾ ਜੀ। ਹੁਣ ਸਾਦਾ ਜੀ ਚੀਜ਼ ਆ, ਕੋਈ ਐਸੀ ਚੀਜ਼ ਨਹੀਂ ਹੈਗੀ। ਇਹ ਦੇਖੋ ਇਹ ਡਾਈ ਨਾ ਜੀ, ਇਹ ਡਾਈ ਜਿਹੜੀ ਹੈ ਨਾ ਜੀ, ਇਹ ਲੋ ਜੀ ਅੰਦਰ ਗਮਲਾ ਬਣਿਆ ਪਿਆ ਜੀ ਉਹਦਾ। ਇਹ ਬਾਹਰ ਡਾਈ ਬਣੀ ਹੈ ਜੀ, ਸੀਮੈਂਟ ਦੀ ਡਾਈ ਹੈ, ਵੀ ਕੋਈ ਰਾਕਟ ਸਾਇੰਸ ਨਹੀਂ ਹੈਗੀ। ਵਾਹ ਵਾਹ ਵਾਹ। ਇਹਨੂੰ ਲੱਕੜ 'ਚ ਵੀ ਬਣਾ ਸਕਦੇ ਆ, ਲੋਹੇ 'ਚ ਵੀ ਬਣਾ ਸਕਦੇ, ਲੇਕਿਨ ਅਸੀਂ ਸੀਮੈਂਟ 'ਚ ਲੋ ਕਾਸਟ ਨਾ, ਸਸਤਾ ਤਰੀਕ। ਇਹ ਜਿੰਨੇ ਗਮਲੇ ਨਜ਼ਰ ਆ ਰਹੇ ਇਦਾਂ ਹੀ ਬਣੇ ਜਿੱਦਾਂ ਆ ਤੁਹਾਨੂੰ ਮੈਂ ਦਿਖਾਇਆ ਖੋਲ ਕੇ ਜੀ। ਦੇਖੋ ਯਾਰ ਕਿੱਡੇ ਸ਼ੌਕ ਦੀ, ਕਿੱਡੇ ਜ਼ੌਕ ਵਾਲੀ ਗੱਲ ਆ ਕਿ ਉਹਨਾਂ ਨੂੰ ਤਾਰਕ ਤਨਵੀਰ ਸਾਹਿਬ ਨੂੰ ਕਿੱਡੀ ਫਿਕਰ ਵਾਲੀ ਗੱਲ ਆ। ਸਾਡੀ ਕੌਮ ਦੀ ਕਿੰਨੀ ਫਿਕਰ ਆ ਵੀ ਉਹ ਇਹੋ ਜਿਹੇ ਓਲਿਆਂ ਨੂੰ ਨਾ ਓਲਾ ਨਹੀਂ ਰੱਖ ਰਹੇ। ਹਾਂ ਉਹ ਹਰ ਸ਼ੱਕ। ਅੱਛਾ ਜੀ ਭਾਈ, ਇਹਦੇ ਪਿੱਛੇ ਵੀ ਸੋਚ ਮੈਂ ਤੁਹਾਨੂੰ ਦੱਸਾਂ। ਜਦੋਂ ਦਾ ਗੂਗਲ ਆਇਆ ਨਾ, ਓਲਾ ਰਿਹਾ ਹੀ ਨਹੀਂ। ਇਹ ਤੁਹਾਡੀ ਪੁੱਠੀ ਸੋਚ ਹੈ ਲੋਕਾਂ ਦੀ ਕਿ ਓਲਾ ਕਿਸੇ ਸ਼ਾਇਦ ਦਾ ਨਹੀਂ ਹੁਣ ਹੈਗਾ। ਇਹ ਐਵੇਂ ਅਸੀਂ ਕਹਿੰਦੇ ਐਵੇਂ ਓਲਾ ਰੱਖ ਕੇ ਅਸੀਂ ਅੱਲਾ ਦੇ ਵੀ ਮੈਂ ਕਹਿੰਦਾ ਗੁਨਾਹਗਾਰ ਹੁੰਨੇ ਆ। ਹੁਣ ਓਲਾ ਹੈ ਹੀ ਕੋਈ ਨਹੀਂ ਦੁਨੀਆ ਦੇ ਜਹਾਨ ਦੀ ਜਿਹੜੀ ਮਰਜ਼ੀ ਗੂਗਲ ਚਲਾ ਲਿਓ, ਹਰ ਚੀਜ਼ ਤਾਂ ਆਉਣ ਡਈ ਤੇ ਛਪਾਉਣ ਦਾ ਫਾਇਦਾ ਕੀ। ਇਸ ਵਾਰ ਦੱਸਣਾ ਚਾਹੀਦਾ ਖੋਲ ਕੇ। ਹਾਂਜੀ ਭਲੇ ਦਾ ਭਲਾ ਜੀ। ਜੀ ਆ ਜਾਓ। ਇਹ ਸਾਰੀਆਂ ਡਾਈਆਂ ਹੀ ਅੱਛਾ ਭਾਈ ਪਈਆਂ, ਇਹ ਜਿੰਨੀਆਂ ਮੁਖਤਲਿਫ ਤਰ੍ਹਾਂ ਦੇ ਜਿਹੜੇ ਸਾਰੀਆਂ ਚੀਜ਼ਾਂ। ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ, ਅਸੀਂ ਲੱਕੜ ਦੀ ਇੱਕ ਵਰਕਸ਼ਾਪ ਬਣਾਈ ਹੈ ਜੀ ਇੱਥੇ। ਅੱਛਾ। ਲੱਕੜ ਦੀਆਂ ਜਿਹੜੀਆਂ ਗਾਰਡਨ ਦੇ ਵਿੱਚ ਇਸਤੇਮਾਲ ਹੁੰਦੀਆਂ ਚੀਜ਼ਾਂ ਉਹ ਵੀ ਅਸੀਂ ਬਣਾਉਂਦੇ ਹਾਂ ਜੀ ਇੱਥੇ। ਅੱਛਾ ਜੀ।
ਇਹ ਹੁਣ ਸੀਮੈਂਟ ਦਾ ਤੁਸੀਂ ਦੇਖ ਲਿਆ ਕੰਮ ਜੀ, ਇਹ 'ਚ ਕੋਈ ਚੀਜ਼ ਦੀ ਕਮੀ ਨਹੀਂ ਹੈਗੀ। ਬੈਂਚ, ਚੇਅਰ ਔਰ ਉਹ ਤੋਂ ਬਾਅਦ ਗਮਲੇ, ਉਹ ਤੋਂ ਡੈਕੋਰੇਸ਼ਨ ਚ ਆਹ ਜਿਹੜੀ ਸਾਡੀ ਸ਼ੈ ਹੈ ਨਾ ਜੀ, ਇਹ ਹੈਗੀ ਲੱਕੜ ਦੀ ਸ਼ੈ ਸਾਰੀਆਂ ਬਣੀਆਂ ਇੱਥੇ ਜੀ। ਤੁਸੀਂ ਜੀ ਅੱਗੇ ਸੀਮੈਂਟ ਦਾ ਕੰਮ ਦੇਖਿਆ, ਹੁਣ ਤੁਹਾਨੂੰ ਅਸੀਂ ਲੱਕੜ ਦਾ ਦਿਖਾਉਂਦੇ ਹਾਂ ਜੀ। ਹੁਣ ਲੱਕੜ ਦਾ ਤੇ ਮਿੱਟੀ ਦਾ ਤੇ ਲੱਕੜ ਦਾ ਕੀ ਬਣਦਾ ਜੀ। ਵਾਹ ਵਾਹ ਵਾਹ। ਇੱਥੋਂ ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ, ਬੇਸਿਕਲੀ ਇੱਥੋਂ ਮੇਰਾ ਫਾਰਮ ਸ਼ੁਰੂ ਹੁੰਦਾ ਜੀ। ਅੱਛਾ। ਕਾਦਰ ਬਖਸ਼ ਫਾਰਮ ਜਿਹੜਾ ਇੱਕ ਬ੍ਰਾਂਡ ਆ, ਇਹ ਤੁਸੀਂ ਦੇਖੋ ਨਾ ਜੀ, ਇਹ ਵੈਲਕਮ ਟੂ ਕਾਦਰ ਬਖਸ਼ ਫਾਰਮ। ਹਾਂ ਬੇਸਿਕਲੀ ਇੱਥੋਂ ਸ਼ੁਰੂ ਹੁੰਦਾ ਜੀ ਸਾਰਾ। ਇਹ ਸਾਡੀ ਉਹ ਇਹ ਪਾਰਕਿੰਗ ਆ ਜੀ ਸਾਰੀ ਅੱਛਾ ਪੂਰੀ। ਇਹ ਰੋਡ ਦੇ ਉੱਤੇ ਅਸੀਂ ਇਹ ਦੇਖੋ, ਇੱਥੋਂ ਵੈਲਕਮ ਟੂ ਕਾਦਰ ਬਖਸ਼ ਫਾਰਮ ਜੀ। ਇੱਥੋਂ ਹਾਂਜੀ ਵਾਹ ਬਈ ਵਾਹ। ਪਹਿਲੇ ਸ਼ੁਰੂ 'ਚ ਹੀ ਦੁਕਾਨ ਆ ਜੀ, ਜਿੱਥੇ ਸਾਡੀਆਂ ਗਾਰਡਨ ਦੇ ਮੁਤਲਕਾ ਕੋਈ ਵੀ ਦਿਮਾਗ 'ਚ ਚੀਜ਼ ਆਉਂਦੀ ਆ ਤਾਂ ਉਹ ਇੱਥੇ ਅਵੇਲੇਬਲ ਆ ਜੀ। ਅੱਛਾ ਅੱਛਾ ਅੱਛਾ। ਯਾਨੀ ਕਿ ਇਹ ਅਗਰ ਅਸੀਂ ਕਿਤੇ ਵੀ ਬਣਾ ਲਈਏ ਨਾ ਜੀ, ਤੇ ਇਹ ਉੱਥੇ ਕਾਮਯਾਬ। ਇਹ ਬਲਾਲ ਸਾਹਿਬ ਨੇ, ਸਾਡੇ ਇੰਜੀਨੀਅਰ ਨੇ, ਸਾਰਾ ਚੀਜ਼ਾਂ ਇਹ ਡਿਜ਼ਾਈਨ ਕਰਦੇ ਨੇ, ਬਣਾਉਂਦੇ ਨੇ। ਇਹ ਤੁਸੀਂ ਦੇਖ ਲਓ, ਮਿੱਟੀ 'ਚ ਬਣੀਆਂ ਨੇ ਸਾਰੀਆਂ ਚੀਜ਼ਾਂ ਜੀ। ਇਹ ਖੁਦ ਡਿਜ਼ਾਈਨ ਕੀਤੀਆਂ ਨੇ ਸਾਰੀਆਂ ਚੀਜ਼ਾਂ ਨਾ ਜੀ। ਲੈ ਵਾਹ ਬਈ ਵਾਹ। ਦਿਖਾ ਵੀ ਕੱਲੀ ਕੱਲੀ ਸ਼ਾਇਦ ਤੂੰ ਆਪੇ ਦਿਖਾਈ ਜਾਈ, ਅਸੀਂ ਇੱਧਰ ਗੱਲਾਂ ਬਾਤਾਂ ਕਰਦੇ ਰਹਿੰਦੇ, ਤੂੰ ਦਿਖਾਈ ਜਾ। ਇਹ ਭਾਈ ਹੋਣੀ ਆਪਣੇ ਕਾਰੀਗਰ ਨੇ ਜੀ। ਇਹ ਮਾਲਕ ਨੇ ਜੀ, ਸਮਝ ਹੋਏ ਨੇ ਸਾਰਾ ਇਹ ਕਰਦੇ ਨੇ, ਬਣਾਉਂਦੇ ਨੇ ਚੀਜ਼ਾਂ। ਆਓ ਅੰਦਰ ਆਓ ਜੀ, ਆਪਣਾ ਜਿਹੜਾ ਨੇ। ਅੱਛਾ ਜੀ, ਜਿਹੜਾ ਨਾ ਜੀ ਅੰਜਨ ਭਾਈ, ਇਹ ਲੱਕੜ ਨੂੰ ਟੇਬਲ ਬਣਾਉਣ ਦੇ ਵਿੱਚ ਕਨਵਰਟ ਕੀਤਾ ਸਾਰਾ ਜੀ। ਅੱਛਾ, ਲੱਕੜ ਦੇ ਮੇਜ਼ ਬਣਾ। ਹਾਂਜੀ, ਜਿਹੜੀ ਆਮ ਟੋਟਾ ਕੱਟ ਕੇ ਨਾ ਜੀ ਬਾਅਦ ਜਿਹੜਾ ਅਸੀਂ ਸੁੱਟ ਦਈਦਾ ਘਰ ਪਿੰਡਾਂ 'ਚ। ਇਹ ਹੁਣ ਲਾਈਟ ਸੋਰੀ ਆਫ ਆ ਜੀ, ਸ਼ਾਇਦ ਉੱਦਾਂ ਤੁਹਾਨੂੰ ਨਜ਼ਰ ਨਾ ਆਵੇ। ਇਹ ਹੁਣ ਪੌਦਿਆਂ ਦਾ ਐਕੁਆਰੀਅਮ ਆ ਜੀ। ਇਹ ਸਾਰੀਆਂ ਵਾਟਰਫਾਲਸ ਨੇ ਜੀ। ਇਹ ਤੁਸੀਂ ਪੀਸ ਕੱਲਾ ਕੱਲਾ ਦੇਖੋਗੇ ਤੇ ਇਹ ਦੇਖੋ ਸ਼ੀਸ਼ੇ ਦੇ ਫਰੇਮ ਲੱਕੜ ਦੇ ਬਣੇ ਹੋਏ ਜੀ। ਵਾਹ ਬਈ ਵਾਹ। ਇਹ ਹੁਣ ਟੇਬਲ ਨੇ ਸਾਰੇ ਲੱਕੜ ਦੇ ਬਣੇ। ਇਹ ਇੱਥੇ ਹੀ ਬਣਦੇ ਨੇ, ਵਰਕਸ਼ਾਪ ਵੀ ਇੱਥੇ ਬਣੀ। ਇਹ ਵੀ ਕੋਈ ਸਿੱਖਣਾ ਚਾਹਵੇ ਤੇ ਸਾਡੇ ਇਹ ਵੀ ਦਰਵਾਜ਼ੇ ਖੁੱਲੇ ਨੇ ਜੀ। ਕਿ ਜਿਹੜਾ ਕੋਈ ਯੰਗ ਬੱਚੇ ਆਣ, ਨਵੇਂ ਨਵੇਂ ਆਰਟ ਸਿੱਖਣ ਔਰ ਉੱਥੇ ਦੁਕਾਨਾਂ ਬਣਾਉਣ ਜੀ, ਅੰਜਮ ਸੁਰੇਆ ਟੂਰਿਜ਼ਮ ਵਿਲੇਜ ਦੇ ਵਿੱਚ। ਵਾਹ ਬਈ ਵਾਹ। ਉਹ ਕਿੱਥੇ ਆ? ਉਹ ਰਹਿਮੇ ਸ਼ਾਹ ਜੀ। ਅੱਛਾ, ਉਹ ਬਣਨਾ ਹੈ। ਵਾਹ ਬਈ ਵਾਹ। ਬੜਾ ਸਾਨੂੰ ਹੌਸਲਾ ਦਿਆ, ਬੜਾ ਸਾਨੂੰ ਥਾਪੜਾ ਮਾਰਿਆ ਵੀ ਤੁਸੀਂ ਕੁਝ ਕਰੋ, ਕਿਸੇ ਦਾ ਭਲਾ ਕਰੋ। ਤੇ ਬੜੀ ਸੋਚ ਆ ਜੀ ਤਾਰਕ ਤਨਵੀਰ ਸਾਹਿਬ ਦੀ, ਜਿਹੜੀ ਸਾਨੂੰ ਬੜੀਆਂ ਗੱਲਾਂ ਲੱਭੀਆਂ। ਤੁਸੀਂ ਮੜ ਜਾ ਦਿਖਾ ਦਿਓ ਤੇ ਫਿਰ ਇੱਥੋਂ ਚੱਲਦੇ ਆਂ, ਬਹਿ ਕੇ ਗੱਲ ਕਰਦੇ ਆਂ। ਅੰਜਮ ਭਾਈ ਆਓ ਇੱਧਰ ਆ ਜਾਓ। ਹਾਲੇ ਦੁਕਾਨ ਤੇ ਇੱਧਰ ਚੱਕਰ ਲਾ ਇੱਧਰ ਨੂੰ ਆ ਜਾਓ ਜੀ। ਉਹ ਕੋਈ ਨਹੀਂ, ਉਹ ਕਰਦੇ ਨੇ ਤੇ ਬਰਕਤ ਪੈ ਜਾਏ। ਅੱਛਾ ਅੱਛਾ ਅੱਛਾ, ਤੁਸੀਂ ਆਪਣਾ ਉਹ ਆਪਣਾ ਬਣਾਉਂਦੇ ਰਹਿਣ। ਇਹ ਨਾ ਜੀ, ਇਹ ਪਲਾਸਟਿਕ ਦਾ ਸਾਰਾ ਕੰਮ ਆ ਗਿਆ ਜੀ। ਇਹ ਪੋਰਸ਼ਨ ਜਿਹੜਾ ਜੀ, ਠੀਕ ਆ। ਦੇਖੋ ਨਾ, ਇਹ ਕਿਸਾਨ ਦੀ ਦੁਕਾਨ ਆ ਜੀ। ਇਹ ਹਾਂ, ਇਹਨੂੰ ਅਗਰ ਇੱਥੇ ਆਟਾ ਵੀ ਪਿਆ ਹੋ ਸਕਦਾ, ਇੱਥੇ ਮਸਾਲੇ ਵੀ ਪਏ ਹੋ ਸਕਦੇ, ਇੱਥੇ ਤੇਲ ਵੀ ਪਏ ਹੋ ਸਕਦੇ। ਬਣਾਉਣਾ ਹੀ ਆ ਨਾ ਜੀ, ਥੀਮ ਦੇਣਾ ਨਾ ਜੀ। ਸਾਡਾ ਥੀਮ ਸੀਗਾ ਡੈਕੋਰੇਸ਼ਨ ਵਾਲਾ, ਜੋ ਕਿ ਸਾਡੀ ਨਰਸਰੀ ਦਾ ਕੰਮ ਸੀ। ਤੇ ਇਹੀ ਅਗਰ ਹੁੰਦਾ ਕਿਸੇ ਸਰੋਂ ਲਾਈ ਹੁੰਦੀ, ਉਹਦਾ ਇਦਾਂ ਤੇਲ ਪਏ ਹੁੰਦੇ ਸਾਰੇ ਮੁxtਲਫ ਤਰ੍ਹਾਂ ਦੇ ਜੀ। ਆਹ ਔਜ਼ਾਰ ਬੜੇ ਸਵਾਦੀ ਰੱਖੇ। ਇਹ ਸਾਰੇ ਔਜ਼ਾਰ ਜਿਹੜੇ ਨਾ ਜੀ, ਕਮਾਲ ਦੇ ਔਜ਼ਾਰ ਨੇ। ਇਹ ਆਮ ਔਜ਼ਾਰ ਨਹੀਂ ਹੈਗੇ। ਤੁਸੀਂ ਇਹਦੀ ਕਈ ਦੇਖੋਗੇ ਨਾ ਜੀ, ਤੁਹਾਨੂੰ ਲੱਗੇਗਾ ਕਿ ਵਾਕਈ ਕੋਈ ਦੇਸੀ ਕਈ ਬਣੀ ਹੈ ਜੀ। ਆ ਬਹੋਲੀ, ਬਹੋਲੀ ਆ ਜੀ, ਛੋਟੀ ਛੋਟੀ। ਇਹ ਦੇਖੋ ਨਾ ਜੀ, ਇਹ ਬਹੋਲੀ ਚੈੱਕ ਕਰੋ ਜੀ। ਇਹ ਕਟਰ ਰੰਬੇ ਕਈਆਂ। ਇਹ ਦੇਖੋ ਨਾ ਜੀ। ਇਹ ਰੰਬੇ ਤਾਂ ਅਸੀਂ ਦੇਖੇ ਆ ਨਵੀਂ ਸ਼ਹਿਰ। ਹਾਂਜੀ, ਇਹ ਆ ਜਾਂਦੇ ਨੇ ਸ਼ਹਿਰੀ ਲੋਕ ਜਿਹੜੇ ਗਾਰਡਨਿੰਗ ਦਾ ਸ਼ੌਕ, ਜਿਹੜਾ ਜੀ ਛੋਟੇ ਛੋਟੇ ਬੱਚੇ ਗਾਰਡਨਿੰਗ ਦਾ ਸ਼ੌਕ ਕਰਨ ਵਾਲੇ ਜੀ। ਜਿਵੇਂ ਬੇਲਚਾ ਨਹੀਂ ਹੁੰਦਾ ਵੱਡਾ, ਹਾਂਜੀ ਇਹ ਬੇਲਚਾ ਹੀ ਬਣਾ ਕੇ ਰੱਖਿਆ ਹੈ। ਹਾਂਜੀ, ਇਹ ਸਾਰੀਆਂ ਜੀ, ਇਹ ਮਛਲੀ ਦੀ ਕੋਈ ਖੁਰਾਕ, ਕੋਈ ਹੱਡੀਆਂ ਦੀ ਖੁਰਾਕ, ਕੋਈ ਆਰਗੈਨਿਕ ਕੰਪੋਸਟ, ਡਿਫਰੈਂਟ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਸਾਰੀਆਂ ਜੀ। ਇਹਦੇ 'ਚ ਗਰੋ ਬੈਗਸ ਨੇ ਬਹੁਤ ਸਾਰੇ ਤਰ੍ਹਾਂ ਦੇ ਪਏ, ਕਿ ਗਰੋ ਬੈਗ ਕਿੱਦਾਂ ਛੱਤਾਂ ਦੇ ਵਿੱਚ ਵੀ ਤੁਸੀਂ ਕਿੱਦਾਂ ਸਬਜ਼ੀਆਂ ਲਾ ਸਕਦੇ ਆ ਆਪਣੀਆਂ। ਹਲਕਾ ਜਿਹਾ ਬੈਗ ਹੁੰਦਾ ਜੀ, 5 ਸਾਲ ਦੀ ਵਾਰੰਟੀ ਹੁੰਦੀ ਆ ਜੀ। ਤੇ ਇਹ ਧੁੱਪ 'ਚ ਵੀ ਨਹੀਂ ਜਾਂਦਾ ਜੀ। ਹਲਕਾ ਜਿਹਾ ਚ ਪਾ ਕੇ ਤੇ ਛੱਤਾਂ ਤੇ ਸਬਜ਼ੀ ਲਾ ਦਿਓ, ਜਿੱਥੇ ਮਰਜ਼ੀ ਲਾ ਦਿਓ। 10-15 ਸਾਲ ਹਾਂਜੀ, ਇਹ ਦੇਖੋ ਨਾ ਜੀ, ਇਹ ਹੁਣ ਤੇ ਇਹ ਇਹਨੂੰ ਗਰੋ ਬੈਗਸ ਕਹਿੰਦੇ। ਯਾਨੀ ਕਿ ਤੁਹਾਨੂੰ ਕੋਈ ਵੀ ਸੋਚ ਆਉਂਦੀ ਹੈ ਗਾਰਡਨ ਦੇ ਮੁਤਲਕ ਚੀਜ਼, ਇੱਥੇ ਉਹ ਅਵੇਲੇਬਲ ਆ ਜੀ। ਵਾਹ 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 ਵਾਹ। ਇਹ ਲੱਕੜ ਦੇ ਸਮਾਨ ਤੁਸੀਂ ਦੇਖੋਗੇ ਹੁਣ ਅੱਗੇ ਪੋਰਸ਼ਨ, ਵੁੱਡ ਪੋਰਸ਼ਨ ਸ਼ੁਰੂ ਹੋ ਜਾਂਦਾ ਜੀ ਸਾਰਾ। ਇਹ ਦੇਖੋ ਨਾ, ਸਾਰਾ ਵੁੱਡ ਦਾ ਜੀ। ਇਹ ਸਾਰੇ ਗਮਲੇ, ਬੈਂਚ, ਚੇਅਰ। ਹਾਂਜੀ, ਇੱਧਰ ਲੈਦਾ ਪਿਆ ਜੀ, ਸਰਾਮਿਕਸ ਦਾ ਸਾਰਾ ਪੌਟ ਪਿਆ ਜੀ। ਯਾਨੀ ਕਿ ਇਹ ਬੀਜਾਂ ਦੇ ਪੈਕਟ ਪਏ ਨੇ। ਕਿਸੇ ਨੂੰ ਸਬਜ਼ੀਆਂ ਦੇ ਬੀਜ ਚਾਹੀਦੇ ਨੇ ਤੇ ਉਹ ਇੱਥੋਂ ਉਹ ਵੀ ਲੈ ਸਕਦਾ। ਤੇ ਹਰ ਚੀਜ਼ ਗਰਮੀਆਂ ਨੂੰ ਗਰਮੀਆਂ ਵਾਲੇ ਤੇ ਸਰਦੀਆਂ ਨੂੰ ਸਰਦੀਆਂ ਵਾਲੇ ਬੀਜ ਇੱਦਾਂ ਪਏ ਹੁੰਦੇ ਜੀ ਸਾਰੇ। ਅੰਜਾ ਭਾਈ ਇੱਧਰੋਂ ਦੀ ਆ ਜਾਓ ਇੱਕ ਦਫਾ, ਫਿਰ ਇਹ ਵੀ ਹੁਣ ਜਾਂਦੇ ਜਾਂਦੇ ਨਾ। ਇਹ ਵੀ ਬੱਚੇ ਖੁਦ ਬਣਾਉਂਦੇ ਨੇ ਸਾਰੇ, ਦੀਵਾਰਾਂ ਦੇ ਉੱਤੇ ਲਾਉਣ ਵਾਲੇ। ਇਹ ਦੇਖੋ ਧਾਗੇ ਦੀ, ਅਲਾਮਾ ਇਕਬਾਲ ਤੇ ਧਾਗੇ ਨਾਲ ਬਣਾਈ ਹੋਈ ਹੈ ਜੀ। ਨਮਕ ਬਾਲ। ਹਾਂਜੀ, ਧਾਗੇ ਦੇ ਨਾਲ ਕਿੱਲ ਲਾ ਕੇ ਤਸਵੀਰ ਸੇ ਧਾਗਾ ਪਰੋਇਆ ਜੀ ਬਸ। ਆ ਦੇਖੋ ਜੀ, ਲਾਮਾ ਇਕਬਾਲ ਸਾਹਿਬ ਧਾਗੇ ਨਾਲ ਬਣੇ ਹੈ। ਹਾਂਜੀ ਹਾਂਜੀ, ਕੀ ਬਾਤ। ਅੱਛਾ ਜੀ, ਇਹ ਬੇਸਿਕਲੀ ਬਲਾਲ ਸਾਹਿਬ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਜਿਹੜੇ ਘਰਾਂ 'ਚ ਬੱਚੇ ਬੱਚੀਆਂ ਕਾਰੋਬਾਰ ਕਰਨਾ ਚਾਹੁੰਦੇ, ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਲੱਭਦਾ। ਉਹ ਇਹਨਾਂ ਨੇ ਉਹਨਾਂ ਕਿਹਾ ਤੁਸੀਂ ਤਸਵੀਰਾਂ ਬਣਾਓ, ਇੱਥੇ ਰੱਖ ਕੇ ਵੇਚ ਦਿਓ ਸਾਰੀਆਂ। 70% ਉਹਨਾਂ ਦਾ, 30% ਇਹਨਾਂ ਦਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰਾ। ਬਲਾਲ ਸਾਹਿਬ ਆ ਜੀ, ਹਾਂਜੀ। ਇਹਦੀ ਇਹ ਸੋਚ ਸੀਗੀ। ਹਾਂਜੀ, ਅੱਲਾਹ ਤਾਲਾ ਤੈਨੂੰ ਸਿਹਤ ਤੰਦਰੁਸਤੀ ਦੇਵੇ। ਕੋਈ ਗੱਲ ਕਰਨਾ ਤੂੰ, ਕੋਈ ਤੂੰ ਵੀ ਦੱਸ, ਬੋਲ ਕੋਈ। वीडियोस आपकी देखते हैं, बहुत अच्छी। आप जितनी भी बात आती है। हाँ वही बोल।
ਤੁਹਾਡੀ ਇਹ ਵੀਡੀਓ ਦੇਖਦੇ ਆ, ਬਹੁਤ ਜ਼ਬਰਦਸਤ ਤੁਸੀਂ ਜਿਹੜੀ ਇਹ ਗੱਲਾਂ ਕਰਦੇ ਹੋ ਨਾ, ਹਾਂ ਤੇ ਬਹੁਤ ਜ਼ਬਰਦਸਤ ਹੁੰਦੀਆਂ ਨੇ। ਮੈਂ ਤੁਹਾਡੇ ਇਹ ਜਿਹੜਾ ਨਾ ਤੁਸੀਂ ਜਿੱਥੇ ਅਪਲੋਡਿੰਗ ਕਰਦੇ ਆ ਉਹ ਮੈਂ ਐਡ ਵੀ ਕੀਤੇ ਹੋਏ ਆ। ਅੱਛਾ ਜਿਉਂਦੇ ਵਾਸਤੇ ਰਹੋ ਜੀ। ਮਲਾਲ ਸਾਹਿਬ ਤੁਹਾਡੀ ਸੋਚ ਸਾਨੂੰ ਬੜੀ ਪਸੰਦ ਆਈ ਹੈ। ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਡੇ ਕੰਮ 'ਚ ਵੀ ਬਰਕਤ ਦੇਵੇ, ਤੁਹਾਡੀ ਸੋਚ 'ਚ ਬਰਕਤ ਦੇਵੇ। ਜਿਵੇਂ ਤੁਸੀਂ ਸਾਂਝਾ ਸੋਚਿਆ ਨਾ, ਇਹ ਬਹੁਤ ਘੱਟ ਸੋਚਦੇ। ਆਪਣਾ ਤਾਂ ਹਰ ਕੋਈ ਸੋਚਦਾ ਮੈਂ ਕਹੂੰਗਾ ਮੇਰਾ ਬਣ ਜੇ, ਜਿਹੜੀ ਸਾਂਝ ਦੀ ਸੋਚ ਆ ਨਾ ਇਹ ਵੱਡੀ ਹੈ। ਜਿਉਂਦਾ ਵਾਸਤਾ ਰਹੋ। ਆ ਜੀ।